आज़ादी ते अन्न ते उस तो बाद साह, ये सारा कुछ देने वाला सिख जगत है इस मुल्क नूं, जे ईमानदारी नाल मन्निया जाए। अज साडा सिख जगत दे विचों कोई बुद्धिजीवी कह लो, वपारी वर्ग कह लो, या कोई राजनीतिक लालसावां वाला वर्ग जिहड़ा ਉਹਦੇ ਸਾਹਮਣੇ ਤੁਸੀਂ ਇਹੋ ਜਿਹੀ ਗੱਲ ਕਰੋਗੇ ਕਹੇਗਾ ਕੁਛ ਨਹੀਂ ਹੋਣ ਵਾਲਾ, ਐਵੇਂ ਫालतू ਦੀਆਂ ਗੱਲਾਂ ਨੇ। ਇਹੋ ਜਿਹੀ ਮਾਨਸਿਕਤਾ ਵਾਲੇ ਲੋਕ ਜਿਹੜੇ ਸੀ ਉਦੋਂ ਵੀ ਇਹ ਕਹਿੰਦੇ ਹੁੰਦੇ ਸੀ ਵੀ ਕੁਛ ਨਹੀਂ ਹੋਣ ਲੱਗਾ, ਸਭ ਐਵੇਂ ਗੱਲਾਂ ਨੇ। ਪਰ ਸੰਤ ਜਰਨੈਲ ਸਿੰਘ ਪਿੰਡਾਂ ਵਾਲੇ ਉੱਥੋਂ ਐਲਾਨੀਆਂ ਕਹਿ ਰਹੇ ਸਨ ਕਿ ਤੁਹਾਡੇ ਨਾਲ ਆ ਕੁਛ ਹੋਣਾ ਜੇ, ਇੰਤਜ਼ਾਮ ਕਰ ਲਓ, ਤਿਆਰੀ ਕਰ ਲਓ। ਇਹ ਇਸ ਵੇਲੇ ਕਰਦੇ ਕੀ ਨੇ ਪਏ, ਇਹਨਾਂ ਦੀ ਤਿਆਰੀ ਕੀ ਹੈ ਸਾਨੂੰ ਸਮਝਣਾ ਪਏਗਾ। ਇਹ ਇਸ ਵੇਲੇ ਇੱਕ ਨੈਰੇਟਿਵ ਸੈੱਟ ਕਰਦੇ ਨੇ ਪਏ, ਆਪਣੀ ਜਿਹੜੀ ਬਹੁਤ ਸਾਰੀ ਬਹੁਗਿਣਤੀ ਹਿੰਦੂ ਤਬਕਾ ਉਹਨਾਂ ਦੇ ਵਿੱਚ ਉਹ ਨੈਰੇਟਿਵ ਇਹ ਸੈੱਟ ਕਰਦੇ ਨੇ ਪਏ ਵੀ ਸਿੱਖ ਜਿਹੜਾ ਉਹ ਦੇਸ਼ ਧਰੋਹੀ ਹੈ। ਇੱਕ ਗੱਲ ਜ਼ਰੂਰ ਹੈ, ਇਹਨਾਂ ਨੂੰ ਇੱਕ ਭਰਮ ਹੈ, ਉਹ ਸ਼ੁਰੂ ਤੋਂ ਰਿਹਾ ਤੇ ਪਹਿਲਿਆਂ ਨੂੰ ਵੀ ਰਿਹਾ, ਇਹਨਾਂ ਨੂੰ ਵੀ ਰਹੇਗਾ ਵੀ ਐਦਾਂ ਸਿੱਖ ਮਾਰਿਆ ਮੁੱਕ ਜਾਂਦੇ ਨੇ। ਤੀ ਚੋਰ ਨਾਲ ਰਲੀ ਹੈ ਤੇ ਹੁਣ ਉਹ ਭੌਂਕਣਾ ਛੱਡ ਗਈ ਹੈ, ਉਹਨੂੰ ਬੁਰਕੀਆਂ ਚਾਹੀਦੀਆਂ ਨੇ, ਕੌਲੀ ਦੁੱਧ ਦੀ ਚਾਹੀਦੀ ਹੈ, ਉਹ ਕਿਉਂ ਭੌਂਕੇਗੀ। ਤੇ ਆਹ ਹੁਣ ਮੁਜ਼ੱਫਰਨਗਰ ਵੀ ਇਹਨਾਂ ਨੇ ਕੀਤਾ ਸੀ, ਤੇ ਜਦੋਂ ਜਮਨਾ ਪਾਰ ਹੋਇਆ ਇੱਥੇ ਵੀ ਇਹੀ ਹੋਇਆ। ਜਿੱਥੇ ਅੱਗੋਂ ਮੁਕਾਬਲਾ ਹੋਣ ਲੱਗਦਾ ਉੱਥੇ ਪੁਲਿਸ ਨੂੰ ਅੱਗੇ ਕਰ ਲੈਂਦੇ ਨੇ। ਇਹ ਜਿਹੜੀ ਚੀਜ਼ ਹੈ ਨਾ, ਇਹ ਕੋਈ ਬਹਾਦਰੀ ਜਾਂ ਦਲੇਰੀ ਨਹੀਂ ਹੈਗੀ, ਇਹ ਫੁਕਰਾਬੰਤੀ ਹੈ ਇਹਨਾਂ ਦੀ। ਇਹ ਗੱਲ ਇਹਨਾਂ ਦੇ ਕੋਲ ਪਹੁੰਚੀ ਹੈ ਵੀ ਸਿੱਖ ਹੁਣ ਮਾਰ ਨਹੀਂ ਖਾਣਗੇ। ਚਾਈਨਾ ਅੱਗੇ ਤੁਹਾਡੇ ਕੋਲ ਬੋਲਿਆ ਨਹੀਂ ਜਾਂਦਾ, ਉਹ ਤੁਹਾਡੀ ਥਾਂ ਦੱਬੀ ਜਾਂਦਾ, ਉਹ ਆਪਣੇ ਝੰਡੇ ਚਲਾਈ ਜਾਂਦਾ, ਆਪਣੀ ਬਸਤੀਆਂ ਵਸਾਈ ਜਾਂਦਾ, ਉਹਦੇ ਖਿਲਾਫ ਤੁਹਾਡਾ 56 ਇੰਚ ਵਾਲੇ ਦਾ ਮੂੰਹ ਨਹੀਂ ਖੁੱਲਦਾ ਕਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅੱਜ ਇੱਕ ਖਾਸ ਮਸਲੇ ਲੈ ਕੇ ਅਸੀਂ ਤੁਹਾਡੇ ਨਾਲ ਹਾਜ਼ਰ ਹੋਏ ਗਏ ਹਾਂ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਸ ਤਰੀਕੇ ਨਾਲ ਪੰਜਾਬ ਤੋਂ ਵਾਪਸ ਮੋੜੇ ਗਏ ਜਾਂ ਵਾਪਸ ਆ ਗਏ, ਇਸ ਸਾਰੇ ਮਸਲੇ ਦੇ ਉੱਤੇ ਲਗਾਤਾਰ ਸੋਸ਼ਲ ਮੀਡੀਆ ਦੇ ਰਾਹੀਂ ਸਾਡੀ ਕੌਮ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਤੁਸੀਂ 184 ਦੇਖ ਚੁੱਕੇ ਹੋ, ਹੁਣ ਵਕਤ ਆ ਗਿਆ ਕਿ ਤੁਹਾਡੇ ਨਾਲ ਦੁਬਾਰਾ 84 ਕੀਤੀ ਜਾਵੇ। ਔਰ ਇਹ ਅਲਫਾਜ਼ ਆਪਾਂ ਕਹੀਏ ਕਿ ਬੀਜੇਪੀ ਸੈੱਲ ਦੀ ਗੱਲ ਨਹੀਂ ਕਰ ਸਕਦੇ, ਆਪਾਂ ਇੰਡੀਵਿਜੂਅਲ ਗੱਲ ਨਹੀਂ ਕਰ ਸਕਦੇ। ਵੱਡੇ ਵੱਡੇ ਚਿਹਰੇ MLA ਜਿਹੜੇ ਸੱਤਾ ਦੇ ਉੱਤੇ ਸਿਰਫ ਇਸ ਕਰਕੇ ਬੈਠਦੇ ਨੇ ਕਿ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈਗੀ ਕਿ ਆਮ ਜਨਤਾ ਦੀ ਰਾਖੀ ਕੀਤੀ ਜਾਏ, ਇਹੋ ਜਿਹੇ ਬੰਦੇ ਖੁੱਲ੍ਹੇਆਮ ਧਮਕੀ ਦੇ ਰਹੇ ਨੇ ਕਿ ਅਗਰ ਨਰਿੰਦਰ ਮੋਦੀ ਸਾਡੇ ਪ੍ਰਧਾਨ ਮੰਤਰੀ ਦੇ ਨਾਲ ਕੁਝ ਵਾਪਰ ਜਾਂਦਾ ਤੇ ਆਪਾਂ ਲਾਸ਼ਾਂ ਵਿਛਾ ਦਿਆਂਗੇ। ਖੁੱਲ੍ਹੀ ਧਮਕੀ ਦਿੱਤੀ ਜਾ ਰਹੀ ਹੈਗੀ ਹੈ ਸਾਡੀ ਸਿੱਖ ਕੌਮ ਨੂੰ 84 ਦੀ। ਇੱਕੋ 84 ਜੋ ਇੰਦਰਾ ਗਾਂਧੀ ਦੇ ਜਾਣ ਤੋਂ ਬਾਅਦ ਇਸ ਮੁਲਕ ਨੇ ਸਾਡੇ ਨਾਲ ਕੀਤੀ, ਜਿਹਦੇ ਅੰਦਰ ਸਾਰੀਆਂ ਧਿਰਾਂ, ਸਾਰੀਆਂ ਏਜੰਸੀਆਂ, ਸਾਰੀਆਂ ਫੋਰਸਿਸ ਸ਼ਾਮਿਲ ਰਹੀਆਂ, ਤੇ ਅੱਜ ਫਿਰ ਦੁਬਾਰਾ ਉਹੀਓ ਹਾਲਾਤ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਸਾਰੇ ਮਸਲੇ ਦੇ ਉੱਤੇ ਹਰਵਿੰਦਰ ਸਿੰਘ ਜੁੜ ਚੁੱਕੇ ਨੇ। ਹਰਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਰਵਿੰਦਰ ਸਿੰਘ ਜੀ, ਸੀਸ ਵਾਰੀਏ ਅਸੀਂ, ਮੁਲਕ ਨੂੰ ਆਜ਼ਾਦੀ ਲੈ ਕੇ ਦਈਏ ਅਸੀਂ। ਜਦੋਂ ਵੀ ਕੋਈ ਬਰਸਾਤ ਆਏ, ਕੋਈ ਬਾੜ ਆਏ, ਭੂਚਾਲ ਆਏ, ਸਭ ਤੋਂ ਜ਼ਿਆਦਾ ਲੰਗਰ ਲਾਈਏ ਅਸੀਂ। ਤਾਜ਼ਾ ਘਟਨਾ ਜਦੋਂ ਕੋਰੋਨਾ ਦਾ ਰੌਲਾ ਪਿਆ ਹੈਗਾ ਤੇ ਆਕਸੀਜਨ ਦਾ ਫ੍ਰੀ ਲੰਗਰ ਸਾਡੀ ਕੌਮ ਨੇ ਲਾਇਆ। ਅੱਜ ਉਸੇ ਪੱਗ ਵਾਲੇ ਨੂੰ ਖੁੱਲ੍ਹੇਆਮ ਧਮਕੀ ਦਿੱਤੀ ਜਾ ਰਹੀ ਹੈ ਕਿ ਤੁਹਾਡਾ ਅਸੀਂ ਕਤਲੇਆਮ ਕਰ ਦਿਆਂਗੇ। ਕਿਸ ਨਜ਼ਰੀਏ ਨਾਲ ਦੇਖਦੇ? ਪਹਿਲਾਂ ਤਾਂ ਇੱਕ ਚੀਜ਼ ਇੱਥੇ ਸਮਝਣ ਵਾਲੀ, ਵੇਖੋ ਤੁਸੀਂ ਹੁਣ ਜ਼ਿਕਰ ਕੀਤਾ ਆਕਸੀਜਨ ਦੀ, ਮੈਂ ਸਮਝਣਾ ਵਾ ਅੰਨ ਤੋਂ ਲੈ ਕੇ ਤੇ ਸਾਹ ਤੱਕ ਤੇ ਆਜ਼ਾਦੀ ਤੱਕ, ਕਿਉਂਕਿ ਆਜ਼ਾਦੀ ਇੱਕ ਬਹੁਤ ਵੱਡੀ ਇੱਕ ਜਿਹੜੀ ਹੈ ਮਨੁੱਖ ਦੀ ਜ਼ਿੰਦਗੀ ਥਾਂ ਰੱਖਦੀ ਹੈ। ਆਜ਼ਾਦੀ ਤੇ ਅੰਨ ਤੇ ਉਸ ਤੋਂ ਬਾਅਦ ਸਾਹ, ਇਹ ਸਾਰਾ ਕੁਝ ਦੇਣ ਵਾਲਾ ਸਿੱਖ ਜਗਤ ਹੈ ਇਸ ਮੁਲਕ ਨੂੰ, ਜੇ ਇਮਾਨਦਾਰੀ ਨਾਲ ਮੰਨਿਆ ਜਾਏ। ਪਰ ਪਿਛਲੇ ਕੁਝ ਟਾਈਮ ਤੋਂ ਲਗਾਤਾਰ ਸਾਜ਼ਿਸ਼ਾਂ ਰਚ ਕੇ ਇੱਕ ਤਾਂ ਸਾਡੇ ਇਤਿਹਾਸ ਨੂੰ ਝੂਠਾ ਸਾਬਤ ਕੀਤਾ ਜਾ ਰਿਹਾ ਸੋਸ਼ਲ ਮੀਡੀਆ 'ਤੇ, ਜਿੱਥੇ ਇਹ ਗੱਲ ਤੋਂ ਇਨਕਾਰ ਕੀਤਾ ਜਾ ਰਿਹਾ ਵੀ ਨਾ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕੋਈ ਕੁਰਬਾਨੀ ਕੀਤੀ ਸੀ, ਨਾ ਸਿੱਖਾਂ ਨੇ ਕੋਈ ਸ਼ਹਾਦਤ ਦਿੱਤੀ ਹੈ, ਤੇ ਨਾ ਹੀ ਸਿੱਖੀ ਦੇ ਵਜੂਦ ਨੂੰ ਮੰਨਿਆ ਜਾ ਰਿਹਾ। ਇਹ ਗੱਲ 1947 ਤੋਂ ਪਹਿਲਾਂ ਤੋਂ ਹੀ ਚੀਜ਼ਾਂ ਚੱਲਦੀਆਂ ਆ ਰਹੀਆਂ ਨੇ ਕਿ ਸਿੱਖੀ ਦੇ ਮੰਨਣਾ ਹੀ ਨਹੀਂ ਵੀ ਸਿੱਖੀ ਹੈ ਕੋਈ ਵੱਖਰੀ ਚੀਜ਼ ਹੈ, ਇਹ ਹਿੰਦੂ ਕੌਮ ਦਾ ਇੱਕ ਅੰਗ ਹੈ। ਇਹ ਇੱਕ ਪ੍ਰਚਾਰ ਚਲੋ ਚੱਲਦਾ ਪਿਆ। ਹੁਣ ਜਿਹੜੀ ਗੱਲ ਤੁਸੀਂ ਕੀਤੀ ਜ਼ਿਕਰ ਵੀ ਧਮਕੀਆਂ ਦਾ, ਮੈਂ ਸਮਝਦਾ ਵਾ ਜੇ ਅਸੀਂ ਕਿਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਸਮੇਂ 'ਤੇ ਜਾਈਏ, ਉਹਨਾਂ ਦੇ ਲੈਕਚਰ ਸੁਣੀਏ ਜਾਂ ਉਸ ਤੋਂ ਪਹਿਲਾਂ ਦੀਆਂ ਘਟਨਾਵਾਂ ਨੂੰ ਵੇਖੀਏ, ਤੇ ਸਾਨੂੰ ਕੁਝ ਚੀਜ਼ਾਂ ਸੇਮ ਨਜ਼ਰ ਆਉਣਗੀਆਂ। ਅੱਜ ਸਾਡਾ ਸਿੱਖ ਜਗਤ ਦੇ ਵਿੱਚੋਂ ਕੋਈ ਬੁੱਧੀਜੀਵੀ ਕਹਿ ਲਓ, ਵਪਾਰੀ ਵਰਗ ਕਹਿ ਲਓ, ਜਾਂ ਕੋਈ ਰਾਜਨੀਤਿਕ ਲਾਲਸਾਵਾਂ ਵਾਲਾ ਵਰਗ ਜਿਹੜਾ ਉਹਦੇ ਸਾਹਮਣੇ ਤੁਸੀਂ ਇਹੋ ਜਿਹੀ ਗੱਲ ਕਰੋਗੇ ਕਹੇਗਾ ਕੁਛ ਨਹੀਂ ਹੋਣ ਵਾਲਾ, ਐਵੇਂ ਫालतू ਦੀਆਂ ਗੱਲਾਂ ਨੇ। ਇਹੋ ਹੀ ਲੋਕ 1984 ਨਵੰਬਰ ਵਾਪਰਨ ਤੋਂ ਪਹਿਲਾਂ ਵੀ ਇਹੀ ਗੱਲ ਕਹਿੰਦੇ ਹੁੰਦੇ ਸਨ। ਇਹੋ ਜਿਹੀ ਮਾਨਸਿਕਤਾ ਵਾਲੇ ਲੋਕ ਜਿਹੜੇ ਸੀ ਉਦੋਂ ਵੀ ਇਹ ਕਹਿੰਦੇ ਹੁੰਦੇ ਸੀ ਵੀ ਕੁਛ ਨਹੀਂ ਹੋਣ ਲੱਗਾ, ਸਭ ਐਵੇਂ ਗੱਲਾਂ ਨੇ। ਪਰ ਸੰਤ ਜਰਨੈਲ ਸਿੰਘ ਪਿੰਡਾਂ ਵਾਲੇ ਉੱਥੋਂ ਐਲਾਨੀਆਂ ਕਹਿ ਰਹੇ ਸਨ ਕਿ ਤੁਹਾਡੇ ਨਾਲ ਆ ਕੁਛ ਹੋਣਾ ਜੇ, ਇੰਤਜ਼ਾਮ ਕਰ ਲਓ, ਤਿਆਰੀ ਕਰ ਲਓ। ਅੱਜ ਯਤੀ ਨਰਸਿੰਘਾਨੰਦ ਵਰਗੇ ਬੰਦੇ ਸਟੇਜਾਂ 'ਤੇ ਖੜੇ ਹੋ ਕੇ ਧਰਮ ਸੰਸਦ ਦੇ ਨਾਂ ਦੇ ਉੱਤੇ ਲੋਕਾਂ ਨੂੰ ਕਹਿ ਰਹੇ ਨੇ ਵੀ ਮੋਬਾਈਲ ਰੱਖਣ ਦੀ ਥਾਂ ਲੱਖ ਰੁਪਏ ਦਾ ਹਥਿਆਰ ਰੱਖੋ। ਹੁਣ ਲੱਖ ਰੁਪਏ ਦੀ ਕਿਰਪਾਨ ਤੇ ਆਉਣ ਨਹੀਂ ਲੱਗੀ, ਠੀਕ ਹੈ ਨਾ, ਸਿੱਧੀ ਜੀ ਗੱਲ ਹੈ। ਕੋਈ ਪਿਸਟਲ ਬੰਦੂਕ ਦੀ ਗੱਲ ਕਰਦੇ ਨੇ ਪਏ, ਫਿਰ ਉੱਥੋਂ ਉਹਨਾਂ ਨੇ ਐਲਾਨ ਕਰਕੇ ਵੀ ਕਿ ਪਿਸਤੌਲਾਂ ਰੱਖੋ, ਬੰਦੂਕਾਂ ਰੱਖੋ। ਇਹ ਗੱਲਾਂ ਹੋਈਆਂ ਨੇ। ਉਹ ਯਤੀ ਨਰਸਿੰਘਾਨੰਦ ਨੇ, ਮੈਂ ਤਾਂ ਕਹਾਂਗਾ ਉਹਨੇ ਬਹੁਤ ਵਧੀਆ ਗੱਲ ਕੀਤੀ। ਉਹਨੇ ਇੱਥੋਂ ਤੱਕ ਕਹਿਤਾ ਵੀ ਸਿੱਖਾਂ ਨੂੰ ਵੀ ਕਿਹਾ ਵੀ ਉਹਨੇ ਹਥਿਆਰ ਰੱਖੋ, ਭਾਵੇਂ ਉਹਨੇ ਤੁਹਾਨੂੰ ਹਿੰਦੂ ਗਿਣ ਕੇ ਕਹਿਤਾ, ਸਨਾਤੀ ਗਿਣ ਕੇ ਕਹਿਤਾ ਕਿ ਜਿਹੜੇ ਬੁੱਧ, ਜੈਨ ਤੇ ਸਿੱਖ ਨੇ ਉਹ ਵੀ ਹਥਿਆਰ ਰੱਖੋ।
ਠੀਕ ਹੈ ਨਾ। ਤੇ ਮੇਰੇ ਖਿਆਲ ਨਾਲ ਸਿੱਖਾਂ ਨੂੰ ਇਹ ਸੋਚਣਾ ਵੀ ਚਾਹੀਦਾ ਵੀ ਉਹਦੀ ਸਲਾਹ ਮੰਨ ਵੀ ਲੈਣੀ ਚਾਹੀਦੀ ਹੈ। ਦੂਜੀ ਗੱਲ ਜਿਹੜੀ ਤੁਸੀਂ ਕਹੀ ਨਾ ਭਈ ਇਹ ਜਿਹੜੀ ਧਮਕੀ ਦਿੱਤੀ ਜਾ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ, ਇਹ ਆਮ ਬੰਦਿਆਂ ਵੱਲੋਂ ਨਹੀਂ ਦਿੱਤੀ ਜਾ ਰਹੀ ਹੈ ਨਾ। ਆਪਾਂ ਮੁਜ਼ੱਫਰਨਗਰ ਵਾਲਾ ਕਾਂਡ ਵੇਖਿਆ, ਅਸੀਂ ਜਾ ਕੇ ਉੱਥੇ ਆਪ ਕਵਰ ਕਰਕੇ ਆਏ ਸਾਂ। ਉਸ ਤੋਂ ਇਲਾਵਾ ਅਸੀਂ ਬਹੁਤ ਸਾਰੀਆਂ ਚੀਜ਼ਾਂ ਵੇਖੀਆਂ, ਜਿਹੜਾ ਚੱਲਿਆ ਕੰਮ CNRC ਦੇ ਟਾਈਮ ਦੇ ਉੱਤੇ ਤੇ ਜਮਨਾ ਪਾਰ ਜੋ ਕੁਝ ਹੋਇਆ, ਉਹ ਸਾਰਾ ਕੁਝ ਕਿੱਥੋਂ ਸ਼ੁਰੂ ਹੋਇਆ ਸੀ? ਉਹ ਸ਼ੁਰੂ ਹੋਇਆ ਸੀ ਸੋਸ਼ਲ ਮੀਡੀਆ ਤੇ ਭੜਕਾਊ ਬਿਆਨਾਂ ਤੋਂ। ਠੀਕ ਹੈ, ਸੰਤ ਜਰਨੈਲ ਸਿੰਘ ਪਿੰਡ ਵਾਲਿਆਂ ਦੀ ਗੱਲ ਕਹੀ ਜਾਂਦੀ ਕਿ ਉਹਨਾਂ ਨੇ ਕਿਹਾ ਸੀ ਵੀ ਇੱਕ ਸਿੱਖ ਦੇ ਹਿੱਸੇ ਨਾਲ 35 ਹਿੰਦੂ ਆਉਂਦੇ ਨੇ, ਪਰ ਉਹਨਾਂ ਨੇ ਇੰਝ ਤੇ ਨਹੀਂ ਸੀ ਕਿਹਾ। ਉਹਨਾਂ ਨੇ ਕਿਹਾ ਸੀ ਜਦੋਂ ਉਹਨਾਂ ਨੂੰ ਧਮਕੀ ਦਿੱਤੀ ਗਈ ਸੀ ਕਿ ਜਿਹੜੇ ਇੱਕ ਸਿੱਖ ਹੈ ਨਾ ਉਹ 35 ਹਿੰਦੂਆਂ ਦੇ ਹਿੱਸੇ ਹੁੰਦਾ ਜੇ, ਤੇ ਉਹਨਾਂ ਨੇ ਕਿਹਾ ਸੀ ਫਿਰ ਇਹਨੂੰ ਇਦਾਂ ਨਹੀਂ, ਇਦਾਂ ਸਮਝ ਲਓ ਵੀ ਇੱਕ ਸਿੱਖ ਦੇ ਹਿੱਸੇ 35 ਹਿੰਦੂ ਆਉਂਦੇ ਨੇ, ਤੇ ਅਜੇ ਉਹਦੇ ਜੇ ਮੁਸਲਮਾਨਾਂ ਦੀ ਗਿਣਤੀ ਕੱਢ ਦਈਏ ਤੇ ਵੱਖਰੀ ਹੈ। ਇਹ ਪੂਰੀ ਗੱਲ ਉਹਨਾਂ ਨੇ ਇਦਾਂ ਹੀ ਕਹੀ ਹੈ, ਠੀਕ ਹੈ ਨਾ। ਪਰ ਸੁਣਾਈ ਕਿਹੜੀ ਜਾਂਦੀ ਹੈ? ਉਹਨਾਂ ਨੇ ਕਿਹਾ ਸੀ ਇੱਕ ਸਿੱਖ ਦੇ ਹਿੱਸੇ 35 ਹਿੰਦੂ ਹੁੰਦੇ ਨੇ। ਇਹ ਇਹਨਾਂ ਦੀ ਸਾਜ਼ਿਸ਼ ਹੁੰਦੀ ਹੈ। ਹੁਣ ਇਹੋ ਜਿਹੇ ਬਿਆਨ ਦੇਣਗੇ, ਅੱਗੋਂ ਸਿੱਖ ਵੀ ਬਿਆਨ ਦੇਣਗੇ ਕੋਈ ਨਾ ਕੋਈ, ਤੇ ਫਿਰ ਉਸ ਬਿਆਨ ਨੂੰ ਆਪਣੇ ਹਿੰਦੂ ਤਬਕੇ ਚਲਾਣਗੇ। ਇਹ ਇਸ ਵੇਲੇ ਕਰਦੇ ਕੀ ਨੇ ਪਏ, ਇਹਨਾਂ ਦੀ ਤਿਆਰੀ ਕੀ ਹੈ, ਸਾਨੂੰ ਸਮਝਣਾ ਪਏਗਾ। ਇਹ ਇਸ ਵੇਲੇ ਇੱਕ ਨੈਰੇਟਿਵ ਸੈੱਟ ਕਰਦੇ ਨੇ ਪਏ ਆਪਣੀ, ਜਿਹੜੀ ਬਹੁਤ ਸਾਰੀ ਬਹੁਗਿਣਤੀ ਹਿੰਦੂ ਤਬਕਾ ਉਹਨਾਂ ਦੇ ਵਿੱਚ। ਉਹ ਨੈਰੇਟਿਵ ਇਹ ਸੈੱਟ ਕਰਦੇ ਨੇ ਪਏ ਵੀ ਸਿੱਖ ਜਿਹੜਾ ਉਹ ਦੇਸ਼ ਧਰੋਹੀ ਹੈ, ਸਿੱਖ ਜਿਹੜਾ ਉਹ ਕੋਈ ਬਹਾਦਰ ਨਹੀਂ ਹੈਗਾ, ਸਿੱਖਾਂ ਨੇ ਕੋਈ ਲੜਾਈ ਨਹੀਂ ਲੜੀ, ਇਹੋ ਜਿਹੀਆਂ ਗੱਲਾਂ ਸਾਰੀਆਂ, ਤਾਂ ਕਿ ਜਦੋਂ 1984 ਨਵੰਬਰ ਵਰਗਾ ਸਾਕਾ ਦੁਬਾਰਾ ਵਾਪਰਨਾ ਹੋਵੇ ਨਾ, ਤੇ ਕਿਸੇ ਵੀ ਹਿੰਦੂ ਦੇ ਦਿਲ 'ਚ ਸਿੰਪੈਥੀ ਨਾ ਆਵੇ। ਠੀਕ ਹੈ, ਉਹਦੇ ਦਿਲ 'ਚ ਗੱਲ ਬਿਲਕੁਲ ਨਾ ਆਵੇ, ਉਹਨੂੰ ਪ੍ਰਾਊਡ ਮਹਿਸੂਸ ਹੋਵੇ। ਔਰ ਇਹ ਗੱਲਾਂ ਹੁੰਦੀਆਂ ਨੇ। ਜਮਨਾ ਪਾਰ ਜਦੋਂ ਵਾਪਰਿਆ ਕਾਂਡ, ਤੇ ਉਦੋਂ ਤੁਹਾਨੂੰ ਯਾਦ ਹੋਏਗਾ ਕਿਸੇ ਬੰਦੇ ਵੱਲੋਂ ਵੀ ਇਹ ਬਿਆਨ ਆਇਆ ਸੀ, ਜਿਹੜਾ ਅੱਜ ਸਿੱਖਾਂ ਦੇ ਵਿੱਚ ਦੁਬਾਰਾ ਪ੍ਰਧਾਨ ਬਣਨ ਦੀ ਤਿਆਰੀਆਂ ਕਰਨ ਡਿਆ। ਮੀਤ ਪ੍ਰਧਾਨੀਆਂ ਕੀ ਬਣਾਇਆ ਉਹਨੂੰ, ਬਾਠ, ਕੀ ਨਾਂ ਹੈ ਪੂਰਾ ਮੈਨੂੰ ਨਹੀਂ, ਕੁਲਵੰਤ ਸਿੰਘ ਬਾਠ। ਹੁਣ ਉਸ ਵਕਤ ਉਹ ਉੱਥੇ ਕਿਹੜੇ ਢੰਗ ਦੇ ਕਾਟ ਦੋ ਮੁੱਲੋਂ ਕੋ ਇਹ ਵੋ ਹੈ ਨਾ, ਉਹ ਸਿੱਖ ਚਿਹਰਾ ਸੀਗਾ। ਐਵੇਂ ਦੇ ਨਕਲੀ ਸਿੱਖ ਚਿਹਰੇ ਵੀ ਇਹਨਾਂ ਕੋਲ ਹੈਗੇ ਨੇ, ਕੋਈ ਦਿੱਕਤ ਵਾਲੀ ਗੱਲ ਨਹੀਂ। ਪਰ ਸਿੱਖਾਂ ਵਾਸਤੇ ਜਿਹੜੀ ਗੱਲ ਹੈ, ਉਹ ਇਹਨਾਂ ਨੇ ਜਿਹੜੀ ਧਮਕੀਆਂ ਦਿੱਤੀਆਂ ਨੇ, ਉਹਦੇ 'ਚ ਲਫ਼ਜ਼ ਜਿਹੜੇ ਵਰਤੇ ਨੇ, ਉਹ ਤੁਸੀਂ ਵੇਖਿਆ ਜੇ ਭਾਸ਼ਾ ਸੇਮ ਹੈ। ਵੱਖ-ਵੱਖ ਟਵੀਟ 'ਤੇ ਤੁਸੀਂ ਆਪ ਜਾਓਗੇ, ਤੁਸੀਂ ਜ਼ਿਆਦਾ ਇਸ ਚੀਜ਼ ਨੂੰ ਜਾਣਦੇ ਹੋ, ਸਮਝਦੇ ਹੋ, ਛਾਂਟਦੇ ਰਹਿੰਦੇ ਹੋ। ਉਹ ਜਿਹੜੀਆਂ ਚੀਜ਼ਾਂ ਤੁਸੀਂ ਜਾਓਗੇ ਨਾ ਜਦੋਂ, ਤੇ ਇਹਨਾਂ ਦੀ ਭਾਸ਼ਾ ਸੇਮ ਮਿਲੇਗੀ। ਉਹ ਇੰਦਰਾ ਨਹੀਂ, ਉਹ ਨਰਿੰਦਰ ਦਾਮੋਦਰ ਦਾਸ ਮੋਦੀ ਏ। ਲਿਖਣ ਲਈ ਕਾਗਜ਼ ਤੇ ਪੜ੍ਹਨ ਲਈ ਇਤਿਹਾਸ ਖਤਮ ਹੋ ਜਾਏਗਾ। ਉਹ ਭਾਸ਼ਾ ਜਿਹੜੀ ਹੈ ਉਹਨੂੰ ਕਦੇ ਧਿਆਨ ਨਾਲ ਸਮਝੀਏ, ਵਿਚਾਰੀਏ ਕੀ ਕਹਿਣਾ ਚਾਹੁੰਦੇ ਨੇ। ਬਾਰ-ਬਾਰ ਇੱਕੋ ਹੀ ਗੱਲ ਵੱਲ ਇਸ਼ਾਰਾ ਕੀਤਾ ਜਾ ਰਿਹਾ ਕਿ ਉਹ ਹਿੰਦੂਆਂ ਦਾ, ਕਰੋੜਾਂ ਲੋਕਾਂ ਦਾ ਹਿਰਦੇ ਸਮਰਾਟ ਹੈਗਾ। ਜਾਂ ਜਿਹੜਾ ਨਾ ਇੱਕ ਚੀਜ਼ ਮੈਂ ਪੜ੍ਹਦਾ ਹਾਂ ਕਿਧਰੇ, ਤੇ ਉਹ ਕਹਿੰਦੇ ਵੀ ਧਰਤੀ ਜਿਹੜੀ ਉਦੋਂ ਹਿੱਲੀ ਸੀ ਨਾ, ਹੁਣ ਤੇ ਸਾਰੀ ਕੁਛ ਹੀ ਹਿਲਾ ਕੇ ਰੱਖ ਦਿਆਂਗੇ। ਸੋ ਜਿੱਥੇ ਇਹ ਇੱਕ ਧਮਕੀ ਦੇ ਰਹੇ ਨੇ, ਉੱਥੇ ਨਾਲ ਦੇ ਨਾਲ ਨਾ ਤੁਹਾਨੂੰ ਇਸ਼ਾਰਾ ਕਰ ਰਹੇ ਨੇ ਵੀ ਅਕਲ ਸਿੱਖ ਲਓ, ਅਕਲ ਸਿੱਖ ਲਓ, ਸਾਡੇ ਨਾਲ ਪੰਗਾ ਨਾ ਲਓ, ਸਾਡੇ ਅੰਦਰ ਕੀ ਚੱਲਦਾ ਉਹਨੂੰ ਪਛਾਣੋ। ਜਿਹੜਾ ਸਾਡੇ ਅੰਦਰ ਜੈਨੋਸਾਈਡ ਦੀ ਇੰਪਲਸ ਚੱਲਦੀ ਹੈ ਨਾ, ਵੀ ਉਹਨੂੰ ਪਛਾਣ ਲਓ ਕਿ ਇਹ ਦੁਬਾਰਾ ਕਰਨਾ। ਤੇ ਜਿਹੜੇ ਮੂਰਖ ਸਿੱਖ ਅਜੇ ਵੀ ਇਹ ਕਹੀ ਜਾਂਦੇ ਨੇ ਨਹੀਂ ਜਿਉਣਾ, ਨਹੀਂ ਜਿਉਣਾ, ਤੇ ਫਿਰ ਸੇਮ ਉਹੀ ਹੈ ਜਿਵੇਂ ਕਬੂਤਰ ਬਿੱਲੀ ਨੂੰ ਵੇਖ ਕੇ ਅੱਖਾਂ ਮੀਟ ਲੈਂਦਾ। ਹਾਂ, ਇੱਕ ਗੱਲ ਜ਼ਰੂਰ ਹੈ, ਇਹਨਾਂ ਨੂੰ ਇੱਕ ਭਰਮ ਹੈ, ਉਹ ਸ਼ੁਰੂ ਤੋਂ ਹੈ, ਤੇ ਪਹਿਲਿਆਂ ਨੂੰ ਵੀ ਰਿਹਾ, ਇਹਨਾਂ ਨੂੰ ਵੀ ਰਹੇਗਾ ਵੀ ਇੱਦਾਂ ਸਿੱਖ ਮਾਰਿਆ ਮੁੱਕ ਜਾਂਦੇ ਨੇ। ਹਾਂ, ਮਾਰਿਆ ਸਿੱਖ ਨਹੀਂ ਮੁੱਕਦੇ, ਕੁਛ ਜਿਸਮ ਮੁੱਕਦੇ ਨੇ। ਉਹਨਾਂ ਦੀ ਗਿਣਤੀ 2 ਲੱਖ, 5 ਲੱਖ, 10 ਲੱਖ, 20 ਲੱਖ ਤੱਕ ਹੋ ਸਕਦੀ ਹੈ। ਮੁਕਾ ਲਿਆ ਜੇ ਅੱਜ ਜੋ ਤੁਹਾਡੇ ਕੋਲ ਟੈਕਨੋਲੋਜੀ ਹੈ, ਜਿਸ ਢੰਗ ਨਾਲ ਤੁਹਾਡੇ ਕੋਲ ਹਥਿਆਰ ਨੇ, ਜਾਂ ਜੋ ਤੁਹਾਡੇ ਕੋਲ ਇੱਕ ਰਾਜ ਸੱਤਾ ਦੀ ਤਾਕਤ ਹੈ, ਜੋ ਤੁਹਾਡੇ ਕੋਲ ਮੀਡੀਆ ਦੀ ਪਾਵਰ ਹੈ, ਤੁਸੀਂ ਰੋਕ ਲੋਗੇ ਖਬਰਾਂ ਜਾਣ ਤੋਂ, ਤੇ ਕਿੰਨਾ ਸਿੱਖ ਮਾਰ ਲੋਗੇ? 10-20 ਲੱਖ ਮਾਰ ਲੋਗੇ, 30 ਲੱਖ ਮਾਰ ਲੋਗੇ, ਤੇ ਫਿਰ ਉਹਦੇ ਨਾਲ ਕੀ ਹੋ ਜਾਊਗਾ? ਇੱਥੇ ਕਈ ਸਵਾਲ ਖੜੇ ਹੁੰਦੇ ਨੇ ਹਰਵਿੰਦਰ ਸਿੰਘ ਜੀ। ਜਿਸ ਤਰੀਕੇ ਦੇ ਸੋਸ਼ਲ ਮੀਡੀਆ ਦੇ ਉੱਤੇ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਖੁੱਲ੍ਹੇਆਮ ਧਮਕੀਆਂ ਦਿੱਤੀਆਂ ਜਾ ਰਹੀਆਂ। MLA ਦੀ ਪੋਸਟ ਜਿਹੜੇ ਕਹਿ ਲਈਏ ਕਿ ਚਾਹੇ ਆਪਾਂ ਹਜ਼ਾਰਾਂ ਐਗਜ਼ਾਮਪਲ ਨੇ, ਸਾਡਾ ਇਤਿਹਾਸ ਖਰਾਬ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਦੇ ਉੱਤੇ। ਸਾਨੂੰ ਵਾਰ-ਵਾਰ ਹਿੰਦੂ ਸਾਬਿਤ ਕਰਨ ਦੀ ਕੋਸ਼ਿਸ਼ਾਂ ਚੱਲ ਰਹੀਆਂ ਨੇ। ਕਈ ਚਿਹਰੇ ਪਪੂਲਰ ਕਰ ਦਿੱਤੇ ਗਏ ਨੇ YouTube ਔਰ Facebook ਦੇ ਉੱਤੇ, ਜਿਹੜੇ ਲਗਾਤਾਰ ਇਹ ਜੀ ਵੀਡੀਓਜ਼ ਪਾਉਂਦੇ ਹੈਗੇ ਨੇ ਸਾਡੀ ਗੁਰਬਾਣੀ ਨੂੰ ਤਰੋੜ ਮਰੋੜ ਕੇ, ਕਿ ਸਾਡਾ ਇਤਿਹਾਸ ਖਰਾਬ ਕੀਤਾ ਜਾ ਰਿਹਾ, ਕਿ ਤੁਸੀਂ ਤਾਂ ਸਿੱਖ ਹੋਏ ਨਹੀਂ, ਤੁਸੀਂ ਤਾਂ ਹਿੰਦੂ ਧਰਮ ਦੇ ਹੋ। ਇੱਕ ਪਾਸੇ ਸਾਡਾ ਇਤਿਹਾਸ ਖਰਾਬ ਕੀਤਾ ਜਾ ਰਿਹਾ। ਇਹ ਹਿੰਦੂ ਲੀਡਰ ਜਿਹੜੇ ਧਾਰਮਿਕ ਸੰਤ ਨੇ, ਮੁਸਲਮਾਨਾਂ ਦਾ ਕਤਲੇਆਮ ਕਰਨ ਦੀ ਗੱਲਾਂ ਕਰਦੇ ਨੇ, ਇਹਨਾਂ ਦੇ ਖਿਲਾਫ ਕੋਈ ਕੇਸ ਰਜਿਸਟਰ ਨਹੀਂ ਹੁੰਦਾ। ਸਾਡੇ ਸਿੱਖ ਕੌਮ ਦੇ ਘਰੋਂ ਅਗਰ ਇੱਕ ਪੰਥਕ ਮੈਗਜ਼ੀਨ ਵੀ ਆ ਜਾਏ ਤਾਂ ਉਹਦੇ 'ਤੇ ਉਮਰ ਕੈਦ ਦੀ ਸਜ਼ਾ ਲੱਗ ਜਾਂਦੀ ਹੈ। ਇਹ ਜਿਹੜਾ ਵਤੀਰਾ ਸਿੱਖਾਂ ਦੇ ਨਾਲ ਕੀਤਾ ਜਾ ਰਿਹਾ, ਸਰਕਾਰੀ ਤੌਰ 'ਤੇ ਕੀਤਾ ਜਾ ਰਿਹਾ, ਸਾਡੀਆਂ ਕਮੇਟੀਆਂ ਨਹੀਂ ਕੁੱਕਦੀਆਂ, ਸਾਡੇ ਸਿੱਖ ਲੀਡਰ ਨਹੀਂ ਕੁੱਕਦੇ, ਦਿੱਲੀ ਕਮੇਟੀ, ਸ਼੍ਰੋਮਣੀ ਕਮੇਟੀ, ਇਹ ਸਾਰੇ ਮਸਲਿਆਂ 'ਤੇ ਚੁੱਪ ਕਿਉਂ ਹੈ? ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਾਡੇ ਵੈਰੀਆਂ ਦੇ ਨਾਲ, ਸਾਡੇ ਦੁਸ਼ਮਣਾਂ ਦੇ ਨਾਲ ਸਾਡੀਆਂ ਕਮੇਟੀਆਂ ਮਿਲਗੋਬਾ ਹੋ ਚੁੱਕੀਆਂ ਨੇ, ਜਾਂ ਉਹਨਾਂ ਨੂੰ ਡਰ ਲੱਗਦਾ ਕਿ ਸਾਡੀ ਕੁਰਸੀ ਨਾ ਚਲੀ ਜਾਏ? ਸਿੱਧੀ ਗੱਲ ਤੁਸੀਂ ਕਹਿ ਦਿੱਤੀ, ਉਹੀ ਹੈ, ਕੁੱਤੀ ਚੋਰ ਨਾਲ ਰਲੀ ਹੈ। ਕੁੱਤੀ ਚੋਰ ਨਾਲ ਰਲੀ ਹੈ, ਤੇ ਹੁਣ ਉਹ ਭੌਂਕਣਾ ਛੱਡ ਗਈ ਹੈ। ਉਹਨੂੰ ਬੁਰਕੀਆਂ ਚਾਹੀਦੀਆਂ ਨੇ, ਕੌਲੀ ਦੁੱਧ ਦੀ ਚਾਹੀਦੀ ਹੈ, ਉਹ ਕਿਉਂ ਭੌਂਕੇਗੀ? ਠੀਕ ਹੈ ਨਾ। ਤੇ ਇਹ ਜਿਹੜੀ ਕੁੱਤੀ ਹੈ, ਇਹ ਰੱਖੀ। ਹੁਣ ਵੇਖੋ, ਕਈ ਵਾਰੀ ਗੇਮ ਖੇਡਣੀ ਹੋਵੇ ਨਾ ਕੋਈ, ਆਪਾਂ 2 ਟੀਮਾਂ ਬਣਾ ਕੇ,
ਤੇ ਉਹਦੇ 'ਚ ਨਾ ਕਈ ਵਾਰੀ ਖੇਡਾਂ ਦੇ ਵਿੱਚ ਇਹ ਹੁੰਦਾ ਵੀ ਚਲੋ ਭਾਈ ਸਾਰੇ ਇੱਕੋ ਜਿਹੇ ਹਾਣੀ ਆ, ਤੁਸੀਂ ਆਪੇ ਆਪਣੇ ਆਪਣੇ ਬੰਦੇ ਜਿਹੜੀ ਆਪਣੀ ਟੀਮ ਆਪੇ ਚੁਣ ਲਓ। ਤੇ ਜੇ ਮੈਨੂੰ ਅਧਿਕਾਰ ਮਿਲ ਜੇ ਆਪਣੀ ਟੀਮ ਚੁਣਨ ਦਾ, ਆਪਣੀ ਵਿਰੋਧੀ ਟੀਮ ਦਾ, ਯਾਨੀ ਕਿ ਜੇ ਮੈਨੂੰ ਅਧਿਕਾਰ ਮੇਰੀ ਟੀਮ ਨਹੀਂ ਮੇਰੀ ਵਿਰੋਧੀ ਟੀਮ ਚੁਣਨ ਦਾ ਮਿਲ ਜੇ, ਤਾਂ ਮੈਂ ਕਿਹੋ ਜਿਹੀ ਟੀਮ ਚੁਣਾਂਗਾ? ਜਾਇਜ਼ ਜੀ ਗੱਲ ਹੈ, ਮੈਂ ਬਿਲਕੁਲ ਕਮਜ਼ੋਰ ਤੇ ਨਕੰਮੀ ਟੀਮ ਚੁਣਾਂਗਾ ਨਾ ਜਿਹੜੀ ਮੇਰੇ ਮੁਕਾਬਲੇ ਖੜੀ ਹੋਣੀ ਹੈ। ਹੁਣ ਜਦੋਂ ਇਹਨਾਂ ਦਾ ਟਾਰਗੇਟ ਹੈ ਸਿੱਖੀ ਖਤਮ ਕਰਨੀ, ਸਿੱਖਾਂ ਨੂੰ ਹਿੰਦੂ ਸਾਬਤ ਕਰਨਾ, ਤੇ ਇਹਨਾਂ ਦੇ ਮੁਕਾਬਲੇ ਕੌਣ ਖਲੋਏਗਾ? ਸਿੱਖ ਆਗੂ, ਸਿੱਖ ਲੀਡਰ। ਬਸ ਇਹਨਾਂ ਨੇ ਪਿਛਲੇ ਇੰਨੇ ਦੌਰ ਤੋਂ ਇਹੀ ਕੀਤਾ ਕਿ ਆਪਣੇ ਵਾਸਤੇ ਆਪਣੀ ਪਲੈਨਿੰਗ ਆਪ ਕੀਤੀ ਹੈ, ਸਿੱਖਾਂ ਵਾਸਤੇ ਵੀ ਲੀਡਰ ਕੌਣ ਬਣੇਗਾ ਉਹਦੀ ਪਲੈਨਿੰਗ ਵੀ ਏਜੰਸੀਆਂ ਨੇ ਆਪ ਕੀਤੀ ਹੈ, ਤੇ ਸਾਡੇ ਸਿਰ ਤੇ ਉਹ ਥੋਪੇ ਗਏ ਨੇ ਇਹੋ ਜਿਹੇ ਸਰਕਮਸਟੈਂਸਿਸ ਬਣਾ ਕੇ। ਤੁਸੀਂ ਆ ਵੇਖ ਲਓ, ਜਦੋਂ ਦਿੱਲੀ ਚੱਲਦਾ ਸੀ ਕਿਸਾਨ ਮੋਰਚੇ ਦੇ ਦੌਰਾਨ, ਤੇ ਕਿੰਨੇ ਨੌਜਵਾਨਾਂ ਤੇ ਪਰਚੇ ਹੋਏ ਨੇ। 26 ਜਨਵਰੀ ਦੇ ਕੇਸ ਤੋਂ ਮਨਜਿੰਦਰ ਸਿੰਘ ਸਿਰਸੇ ਤੇ ਕੋਈ ਪਰਚਾ ਹੋਇਆ? ਨਹੀਂ ਹੋਇਆ। ਉਹ ਟਰੈਕਟਰ ਤੇ ਚੜਿਆ ਹੋਇਆ ਤੁਰਿਆ ਹੁੰਦਾ, ਕੋਈ ਪਰਚਾ ਨਹੀਂ। ਇਹੋ ਜਿਹੀਆਂ ਬਹੁਤ ਸਾਰੀਆਂ ਮਿਸਾਲਾਂ ਨੇ। ਫਿਰ ਇਹ ਸਾਡੇ ਲੀਡਰ ਬਣਾਏ ਜਾਂਦੇ ਨੇ, ਥਾਪੇ ਜਾਂਦੇ ਨੇ, ਤੇ ਇਹ ਮੂੰਹ ਬੰਦ ਕਰ ਲੈਂਦੇ ਨੇ। ਹੱਲ ਕੀ ਹੈ? ਜਿਸ ਤਰੀਕੇ ਦਾ ਹੁਣ ਅਗਰ ਅਸੀਂ ਗੱਲ ਕਰਨਾ, ਅਸੀਂ ਲੀਡਰਾਂ ਨੂੰ ਦੋਸ਼ ਦੇ ਦਿੰਦੇ ਹਾਂ, ਅਸੀਂ ਸਰਕਾਰਾਂ ਨੂੰ ਦੋਸ਼ ਦੇ ਦਿੰਦੇ ਹਾਂ, ਅਸੀਂ ਆਪਣੇ ਵੈਰੀਆਂ ਨੂੰ ਦੋਸ਼ ਦੇ ਦਿੰਦੇ ਹਾਂ, ਲੇਕਿਨ ਆਮ ਸਿੱਖ ਜਿਹੜਾ ਦਿੱਲੀ ਔਰ ਬਾਹਰ ਦੀਆਂ ਸਟੇਟਾਂ ਦੇ ਅੰਦਰ ਕੁਝ ਘੱਟ ਗਿਣਤੀ 'ਚ ਹੈ ਵੀ ਕਿਸੇ ਪਿੰਡ 'ਚ 2 ਸਿੱਖ ਨੇ, 10 ਸਿੱਖ ਨੇ, 20 ਸਿੱਖ ਨੇ, ਇੱਕ ਡਰ ਦਾ ਮਾਹੌਲ ਉਹਨਾਂ ਦੇ ਦਿਲਾਂ 'ਚ ਪੈ ਚੁੱਕਾ ਹੈ ਕਿ ਹਾਏ ਸਾਡੇ ਨਾਲ ਫਿਰ 84 ਨਾ ਹੋ ਜਾਏ, ਫਿਰ ਸਾਡੀਆਂ ਧੀਆਂ ਮਾਵਾਂ ਦੀ ਬੇਪਤੀ ਨਾ ਹੋ ਜਾਵੇ, ਫਿਰ ਸਾਡਾ ਕਤਲੇਆਮ ਨਾ ਹੋ ਜਾਏ। ਫਿਰ ਇਸ ਪਰੇਸ਼ਾਨੀ ਨੂੰ ਫਿਰ ਕਿਵੇਂ ਹੈਂਡਲ ਕਰਾਂਗੇ? ਪਹਿਲੀ ਗੱਲ ਤੇ ਕਤਲੇਆਮ ਜਿਹੜਾ ਉਹ ਸਾਡੇ ਵਾਸਤੇ ਕੋਈ ਨਵੀਂ ਗੱਲ ਨਹੀਂ। ਦੂਜੀ ਗੱਲ, ਇਹ ਸਾਨੂੰ ਮਕਾਨ ਵਾਸਤੇ ਨਹੀਂ, ਸਗੋਂ ਸਾਨੂੰ ਪ੍ਰਫੁੱਲਤ ਕਰਨ ਵਾਸਤੇ ਹੁੰਦਾ। ਮੈਂ ਕਲੱਬ ਹਾਊਸ ਤੇ ਕਿਸੇ ਦੀ ਸੁਣਦਾ ਹਾਂ ਪਿਆ ਰਿਕਾਰਡਿੰਗ, ਤੇ ਉਹਦੇ 'ਚ ਉਹਨਾਂ ਨੇ ਇਹੀ ਗੱਲ ਕੀਤੀ ਵੀ ਤੁਸੀਂ ਬਾਰ-ਬਾਰ 84 ਦੀ ਧਮਕੀ ਦਿੰਦੇ ਹੋ। ਆਹੀ ਜਿਹੜੀ ਗੱਲ ਹੁਣ ਅਸੀਂ ਕਰ ਰਹੇ ਹਾਂ ਇਸੇ ਵਿਸ਼ੇ ਤੇ ਗੱਲ ਸੀ, ਤੇ ਤੁਸੀਂ ਹਮੇਸ਼ਾ ਇਹ ਧਮਕੀ ਦਿੰਦੇ ਹੋ, ਇਹ ਕਿਉਂ ਦਿੰਦੇ ਹੋ? ਤੇ ਉਹ ਇੱਕ ਬੀਬੀ ਸੀ ਕੋਈ, ਤੇ ਉਹਨੇ ਬਹੁਤ ਸੋਹਣਾ ਜਵਾਬ ਦਿੱਤਾ। ਉਹਨੇ ਕਿਹਾ ਜਿਹੜੀਆਂ ਜੈਨੋਸਾਈਡ ਹੁੰਦਾ ਨਾ, ਜਿਹੜਾ ਕਤਲੇਆਮ ਹੁੰਦਾ, ਇਹ ਸਿੱਖ ਕੌਮ ਲਈ ਜ਼ਿੰਦਗੀ ਹੁੰਦਾ, ਇਹਦੇ ਨਾਲ ਸਿੱਖ ਕੌਮ ਨੂੰ ਜ਼ਿੰਦਗੀ ਮਿਲਦੀ ਹੈ। ਸੋ ਜੇ ਕਿਸੇ ਨੂੰ ਇਹ ਭਰਮ ਹੈ ਇਹ ਤੋਂ ਸਿੱਖ ਡਰ ਜਾਏਗਾ, ਇਹ ਤੋਂ ਸਿੱਖ ਨਹੀਂ ਡਰਦਾ, ਇਹ ਤੋਂ ਸਿਰਫ ਉਹ ਡਰਦਾ ਜਿਹਦੇ ਅੰਦਰ ਸਿੱਖੀ ਹੈ ਨਹੀਂ। ਤੇ ਜਿਹਦੇ ਅੰਦਰ ਸਿੱਖੀ ਹੈ ਨਹੀਂ ਨਾ, ਉਹ ਡਰੇ ਜਾਂ ਮਰੇ, ਕੌਮ ਨੂੰ ਕੋਈ ਫਰਕ ਨਹੀਂ ਪੈਂਦਾ। ਸਾਡੀ ਕਮੇਟੀਆਂ ਦਾ ਕੀ ਰੋਲ ਹੋਏਗਾ? ਕਮੇਟੀਆਂ ਦਾ ਰੋਲ ਇਹ ਹੋਏਗਾ ਜਿਹੜਾ ਪਿਛਲੀ ਕਮੇਟੀ ਦਾ ਸੀ, 1984 ਦਾ ਕਤਲੇਆਮ ਹੋਇਆ, ਤੇ ਉਸ ਤੋਂ ਬਾਅਦ ਕਮੇਟੀਆਂ ਦੀ ਡਿਊਟੀ ਲੱਗ ਗਈ ਵੀ ਤੁਸੀਂ ਹੁਣ ਗਵਾਹ ਖਤਮ ਕਰੋ ਸਾਰੇ। ਇਹ ਤੁਹਾਨੂੰ ਪਤਾ ਹੀ ਹੈ ਕਿਵੇਂ 25-25 ਲੱਖ ਲੈ ਕੇ ਤੇ ਟਾਈਟਲਰ ਵਗੈਰਾ ਦੇ ਖਿਲਾਫ ਗਵਾਹ ਤੋੜੇ ਗਏ, ਔਰ ਅਜੇ ਵੀ ਉਹ ਕੁਰਸੀਆਂ ਤੇ ਬੈਠੇ ਨੇ। ਅਜੇ ਵੀ ਉਹ ਕਦੀ ਪਟਨਾ ਸਾਹਿਬ ਦਾ ਬਣ ਜਾਂਦੇ ਨੇ ਚੌਧਰੀ ਜਾ ਕੇ, ਤੇ ਕਦੀ ਕੁਛ ਹੋਰ ਗੱਦੀ ਮਿਲ ਜਾਂਦੀ ਉਹਨਾਂ ਨੂੰ। ਇੱਕ ਕਾਹਦੇ ਵਾਸਤੇ? ਇੱਕ ਕਮੇਟੀ ਦਾ ਰੋਲ ਮੈਂ ਤੁਹਾਨੂੰ ਕੀ ਕਿਹਾ ਕਿ ਸਾਡਾ ਜਿਹੜਾ ਵਿਰੋਧੀ ਹੈ ਨਾ, ਉਹ ਸਾਡੇ ਵੱਲੋਂ ਅਗਵਾਈ ਕੌਣ ਕਰੇਗਾ ਉਹ ਚੂਜ਼ ਕਰਦਾ। ਇਸ ਕਰਕੇ ਉਹ ਨਿਕੰਮਾ ਤੇ ਘਟੀਆ ਬੰਦਾ ਚੁਣ ਕੇ ਸਾਡੇ ਮੱਥੇ ਤੇ ਬਿਠਾਉਂਦਾ, ਜਿਹਦੇ 'ਚ ਜੁਰਤ ਨਾ ਹੋਵੇ, ਹਿੰਮਤ ਨਾ ਹੋਵੇ ਗੱਲ ਕਰਨ ਦੀ, ਔਰ ਉਹਨੂੰ ਅਕਲ ਵੀ ਨਾ ਹੋਵੇ। ਤੁਸੀਂ ਆ ਪੈਨਲ ਤੇ ਬੈਠੇ ਵੇਖ ਲਓ, ਡਿਸਕਸ ਕਰਦੇ ਹੋਏ ਮੈਂ ਵੇਖਦਾ ਹਾਂ ਪਿਆ, ਪੱਗਾਂ ਵਾਲੇ 2-4 ਬੈਠੇ, ਲੋਕੀ ਕੀ ਕਹਿਣਗੇ? MS ਬਿੱਟਾ ਬੈਠਾ ਬੋਲਦਾ ਪਿਆ, ਸਿਰਸਾ ਬੈਠਾ ਬੋਲਦਾ ਪਿਆ, ਤੇ ਇੰਟਰਵਿਊ ਕੌਣ ਲੈ ਰਿਹਾ? ਉਹ ਅਮਨ ਚੋਪੜਾ ਲੈ ਰਿਹਾ। ਉਹ ਨੀਰੀ ਜ਼ਹਿਰੀਲੀ ਗੱਲ ਕਰਦਾ ਪਿਆ, ਤੇ ਇਹਨਾਂ ਲੋਕਾਂ ਕੋਲ ਮੂੰਹ ਫੱਟ ਕੇ ਕਹਿਣ ਨੂੰ ਕੁਛ ਹੈ ਹੀ ਨਹੀਂ। ਇਹ ਅੱਗੋਂ ਬੇਕਾਰ ਜੀਆਂ ਗੱਲਾਂ ਕਰੀ ਜਾਂਦੇ ਨੇ। ਇੱਕ ਅੱਧਾ ਬੰਦਾ ਕੋਈ ਪੱਖ ਬੋਲਣ ਵਾਲਾ ਬਿਠਾਉਂਦੇ ਵੀ ਨਹੀਂ, ਤਾਂ ਉਹ ਵੀ ਨਕਲੀ ਜਿਹਾ ਭਾਅ ਛੱਡਦੇ ਨੇ ਜਿਹਦੇ ਕੋਲ ਬੋਲਿਆ ਨਹੀਂ ਜਾਂਦਾ। ਉੱਥੇ ਬਿਠਾਣ ਚੱਜ ਦੇ ਬੰਦਿਆਂ ਨੂੰ, ਉਹ ਇਹਨਾਂ ਦੇ ਮੂੰਹ ਭੰਨ ਕੇ ਇਹਨਾਂ ਨੂੰ ਦੇਣ ਜਵਾਬ। 47 ਤੋਂ ਲੈ ਕੇ ਹੁਣ ਤੱਕ ਦੇ ਗੱਦਾਰੀਆਂ ਤੇ ਇਹਨਾਂ ਦੇ ਵਾਅਦਾ ਖਿਲਾਫੀਆਂ ਚੁੱਕ ਕੇ ਰੱਖਣ ਇਹਨਾਂ ਦੇ ਮੱਥੇ ਪਿਆ। ਵੇਖ ਲਓ ਕਿ ਪੰਥ ਦੇ, ਪਰ ਇਹ ਨਹੀਂ ਚੁਣਦੇ। ਇਹ ਚੁਣਦੇ ਕਿਹਨੂੰ ਨੇ? ਤੁਸੀਂ ਮੁਸਲਮਾਨਾਂ ਦੇ ਖਿਲਾਫ ਮਾਮਲਾ ਵੇਖ ਲਓ। ਇਹ ਜਦੋਂ ਪੈਨਲ ਡਿਸਕਸ਼ਨ ਕਰਦੇ ਨੇ, 2-4 ਮੁਸਲਮਾਨ ਸਿਲੈਕਟ ਕੀਤੇ ਨੇ ਇਹਨਾਂ ਨੇ, ਉਹ ਚਿਹਰੇ ਨੇ ਜਿਹੜੇ ਕਿਤੇ ਨਾ ਕਿਤੇ ਸਰਕਾਰ ਦਾ ਹੀ ਪੱਖ ਪੂਰਦੇ। ਉਹ 2-2 ਹਜ਼ਾਰ ਰੁਪਇਆ ਲੈ ਕੇ ਬਹਿੰਦੇ ਨੇ ਇਹਨਾਂ ਦੇ ਚੈਨਲ ਤੇ। ਸਿੱਧੀ ਜੀ ਗੱਲ ਹੈ, ਆ ਚੁੱਕੀ ਸਾਹਮਣੇ ਮੁਸਲਮਾਨ ਚੈਨਲਾਂ ਦੇ ਉੱਤੇ, ਮੁਸਲਮਾਨ ਪੇਜਾਂ ਦੇ ਉੱਤੇ ਉਹਨਾਂ ਨੇ ਆਪ ਡਿਸਕਲੋਜ਼ ਕੀਤੇ ਨੇ ਬੰਦੇ। ਇਹ 2-3 ਹਜ਼ਾਰ ਰੁਪਇਆ ਲੈ ਕੇ ਬਹਿੰਦੇ ਨੇ ਉਸ ਪ੍ਰੋਗਰਾਮ ਤੇ ਰੱਜ ਕੇ ਨਕੰਮੀ ਗੱਲ ਕਰਦੇ ਨੇ, ਜਿਹਦੇ ਨਾਲ ਇਹ ਲੱਗੇ ਵੀ ਇਹਨਾਂ ਹੁਣ ਮੈਂ ਤੁਹਾਨੂੰ ਦੱਸਿਆ ਨਾ ਕਲੱਬ ਹਾਊਸ ਦੀ ਗੱਲ ਕਰਦਾ ਹਾਂ, ਜੇ ਹੋਰ ਸੋਸ਼ਲ ਮੀਡੀਆ ਤੇ ਉੱਥੇ ਇੱਕ ਨੈਰੇਟਿਵ ਸਿਰਜਿਆ ਜਾਂਦਾ ਵੀ ਕਿਸਾਨਾਂ ਦੇ ਕੋਲ ਗੱਲ ਕਰਨ ਵਾਲਾ ਬੰਦਾ ਹੀ ਕੋਈ ਨਹੀਂ ਸੀ। ਜੇ ਉਹ ਕਹਿੰਦੇ ਸੀ ਨਾ ਅੱਗੋਂ ਵੀ ਦੱਸੋ ਜੀ ਇਹਦੇ 'ਚ ਕੀ ਗਲਤੀ ਹੈ, ਤੇ ਉਹ ਦੱਸਣ ਜੋਗੇ ਨਹੀਂ ਸੀ ਹੈਗੇ। ਐਵੇਂ ਤੁਹਾਡੇ ਨਾਲ ਕੀਤਾ ਜਾਂਦਾ, ਕਿਹਾ ਜਾਂਦਾ ਵੀ ਇਹ ਗਧੇ ਨੇ, ਇਹ ਬੇਅਕਲ ਨੇ, ਇਹਨਾਂ ਨੂੰ ਗੱਲ ਕਰਨੀ ਨਹੀਂ ਆਉਂਦੀ। ਹੁਣ ਗੱਲ ਕਰਨੀ ਕਿਉਂ ਨਹੀਂ ਆਉਂਦੀ? ਤੁਸੀਂ ਗੱਲ ਤੇ ਕਰੋ। ਕਿਹਦੇ ਨਾਲ ਕਰਦੇ ਹੋ ਤੁਸੀਂ ਗੱਲ? ਤੁਸੀਂ ਗੱਲ ਮਨਜਿੰਦਰ ਸਿੰਘ ਸਿਰਸੇ ਨਾਲ ਕਰੋਗੇ ਤੇ ਉਹ ਕੀ ਕਹੇਗਾ? ਉਹ ਤੇ ਇਹ ਕਹੇਗਾ ਨਾ ਤੁਸੀਂ ਗਿਆਨ ਗੋਦ ਦੀ ਢਾਤਾ, ਸਾਨੂੰ ਇਹਦੇ ਬਦਲੇ ਕੋਈ ਹੋਰ ਥਾਂ ਦੇ ਦਿਓ। ਤੇ ਜੇ ਤੁਸੀਂ ਭਾਓਗੇ ਕੋਈ ਜ਼ਰੂਰਤ ਵਾਲਾ, ਤੇ ਉਹ ਕਹੇਗਾ ਨਹੀਂ ਸਾਨੂੰ ਸਾਡਾ ਹਿੱਸਾ ਚਾਹੀਦਾ। ਇਸ ਗੱਲੋਂ ਨਰਿੰਦਰ ਮੋਦੀ ਚੰਗਾ ਨਾ, ਫਿਰ ਅਮਿਤ ਸ਼ਾਹ ਚੰਗਾ ਨਾ, ਫਿਰ ਅਡਵਾਨੀ ਚੰਗਾ ਸੀ ਨਾ, ਜਿਹੜੇ ਆਪਣੀ ਕੌਮ ਲਈ ਤਾਂ ਮੰਗਦੇ ਹਨ ਪਏ। ਇਹ ਬਸ਼ਰਮੋ ਤੁਸੀਂ ਇਹਨਾਂ ਦੇ ਨਾਲ ਇਹਨਾਂ ਦਾ ਜੂਠਾ ਖਾਂਦੇ ਹੋ, ਦਿਨ ਰਾਤ ਇਹਨਾਂ 'ਚ ਬਹਿੰਦੇ ਹੋ, ਉੱਠਦੇ ਹੋ। ਉਸ ਤੋਂ ਪਹਿਲਾਂ ਕਾਂਗਰਸੀਆਂ ਦੇ ਕੋਲ ਜਿਹੜੇ ਬਹਿਣ ਵਾਲੇ ਸਨ ਉਹ ਲੋਕ ਵੀ ਨੇ, ਉਹ ਘੱਟੋ ਘੱਟ ਸਿਰ ਤੇ ਰੱਖੀ ਪੱਗ। ਤੁਸੀਂ ਜਿਹੜੇ ਇਹਨਾਂ ਦੇ ਨਾਲ ਬਹਿੰਦੇ ਹੋ, ਇਹਨਾਂ ਦਾ ਜੂਠਾ ਖਾਂਦੇ ਹੋ, ਇਹਨਾਂ ਕੋਲ ਇੰਨੀ ਗੱਲ ਤੇ ਸਿੱਖ ਲਓ, ਅਗਲੇ ਆਪਣੀ ਕੌਮ ਦੇ ਕਿੰਨੇ ਕੁ ਸੱਕੇ ਬਣਦੇ ਨੇ। ਤੁਸੀਂ ਤੇ ਪੱਗਾਂ ਵੇਚ ਖਾਦੀਆਂ, ਕੌਮ ਦੇ ਤੁਸੀਂ ਸੱਕੇ ਹੋਈ ਨਾ। ਪਰ ਗਲਤੀ ਸਾਡੀ ਵੀ ਹੈ ਕਿਧਰੇ ਨਾ ਕਿਧਰੇ। ਅਸੀਂ ਲੋਕ ਆਸ ਲਾ ਕੇ ਬਹਿ ਜਾਂਦੇ ਇਹਨਾਂ ਕੋਲੋਂ ਹੀ, ਜਾਂ ਇਹਨਾਂ ਕੋਲੋਂ ਨਿੱਜੀ ਫਾਇਦੇ ਲੈਣ ਵਾਸਤੇ। ਕਈ ਲੋਕ ਇਹਨਾਂ ਨਾਲ ਸਾਂਝ ਬਣਾ ਲੈਂਦੇ, ਚਲੋ ਨਿੱਜੀ ਫਾਇਦਾ ਤੇ ਹੋਏਗਾ, ਪੰਥ ਦਾ ਤੇ ਕੋਈ ਫਾਇਦਾ ਲੈਣਾ ਨਹੀਂ। ਸੋ ਜਦ ਤੱਕ ਆਮ ਸਿੱਖ ਅਵੇਅਰ ਨਹੀਂ ਹੋਏਗਾ, ਆਮ ਸਿੱਖ ਪੜ੍ਹੇਗਾ ਨਹੀਂ, ਆਮ ਸਿੱਖ ਜਾਣਕਾਰੀ ਹਾਸਲ ਨਹੀਂ ਕਰੇਗਾ, ਓਨੀ ਦੇਰ ਤੱਕ ਕੁਛ ਨਹੀਂ ਹੋਣਾ। ਕਿਉਂਕਿ ਜੋ ਵੀ ਹੋਣਾ ਉਹ ਹਮੇਸ਼ਾ ਤੋਂ ਹੁੰਦਾ ਆਇਆ ਆਮ ਸਿੱਖ ਵੱਲੋਂ, ਅੱਗੋਂ ਵੀ ਹੋਏਗਾ ਆਮ ਸਿੱਖ ਵੱਲੋਂ। ਤੇ ਹਾਂ, ਇੱਕ ਗੱਲ ਹੋਰ
ਕਿਸਾਨ ਮੋਰਚੇ ਦੀ ਸਫਲਤਾ ਨੇ ਇੱਕ ਗੱਲ ਸਾਬਤ ਕੀਤੀ ਹੈ, ਨਾ ਇੱਥੇ ਕੋਈ ਧਿਰ ਸੀ, ਨਾ ਇੱਥੇ ਕੋਈ ਪਾਰਟੀ ਸੀ, ਨਾ ਇੱਥੇ ਕੋਈ ਵੱਡਾ ਚਿਹਰਾ ਸੀ ਮਨੁੱਖ ਜਿਹੜਾ ਜਿੱਤੇ ਸਿਰ ਤੇ ਅਸੀਂ ਸਿਹਰਾ ਬੰਨ੍ਹ ਦਈਏ। ਇੱਥੇ ਜਿੱਤ ਹੋਈ ਤੇ ਇਕੱਲੇ ਅਕਾਲ ਪੁਰਖ ਦੀ ਕਲਾ ਵਰਤੀ ਹੈ। ਤੇ ਇੱਥੇ ਆਹ ਜਿਹੜੀ ਚੀਜ਼ਾਂ ਚੱਲਦੀਆਂ ਨੇ ਪਈਆਂ, ਇਹ ਇੱਕ ਵਾਰੀ ਜਿਹੜਾ ਮੈਦਾਨੇ ਜੰਗ 'ਚ ਆ ਲੈਣ, ਧਮਕੀਆਂ ਦੇਣ ਵਾਲੇ ਜਿਹੜਾ ਖੁੱਲ੍ਹ ਕੇ ਆ ਜਾਣ। ਬੰਦਿਆਂ ਦੀ ਗਿਣਤੀ ਅਸੀਂ ਨਹੀਂ ਕਰਦੇ ਕਿੰਨੇ ਕੁ ਮਾਰੇ ਜਾਣਗੇ ਸਾਡੇ, ਉਹ ਕੋਈ ਗੱਲ ਨਹੀਂ, ਮਾਰ ਲਓ ਜਿੰਨੇ, ਕਿਉਂਕਿ ਤੁਹਾਡੇ ਕੋਲ ਸਾਰਾ ਕੁਛ ਸਾਧਨ ਨੇ। ਤੁਹਾਡੇ ਕੋਲ 84 'ਚ ਤੁਸੀਂ ਇਹੀ ਕੀਤਾ। 84 ਦੇ ਜੇ ਘਟਨਾਕ੍ਰਮ ਅਸੀਂ ਪੜ੍ਹਦੇ ਹਾਂ, ਜਾਣਦੇ ਹਾਂ, ਲੋਕਾਂ ਕੋਲ ਜਾ ਕੇ ਸੁਣਦੇ ਹਾਂ। ਤੇ ਮੈਂ ਵੀ ਉਦੋਂ 11 ਸਾਲਾਂ ਦਾ ਸਭ ਸਾਰੀ ਚੀਜ਼ਾਂ ਵੇਖੀਆਂ ਨੇ। ਤੇ ਜਿੱਥੇ ਵੀ ਅੱਗੋਂ ਕਿਰਪਾਨ ਲੈ ਕੇ ਵੀ 3 ਸਿੰਘ ਨਿਕਲੇ ਨੇ ਨਾ, ਤੇ ਇਹਨਾਂ ਦੀ 5-5 6-6 ਹਜ਼ਾਰ ਦੀ ਭੀੜ ਅੱਗੋਂ ਭੱਜੀ ਹੈ ਚੱਪਲਾਂ ਛੱਡ ਕੇ। ਇਹਨੇ ਕਿਉਂ ਦਲੇਰ ਨੇ, ਗੁਜਰਾਤ 'ਚ ਵੀ ਇਹਨਾਂ ਨੇ ਇਹੀ ਕੀਤਾ, ਤੇ ਆਹ ਹੁਣ ਮੁਜ਼ੱਫਰਨਗਰ ਵੀ ਇਹਨਾਂ ਨੇ ਹੀ ਕੀਤਾ ਸੀ, ਤੇ ਜਦੋਂ ਜਮਨਾ ਪਾਰ ਹੋਇਆ ਇੱਥੇ ਵੀ ਇਹੀ ਹੋਇਆ। ਜਿੱਥੇ ਅੱਗੋਂ ਮੁਕਾਬਲਾ ਹੋਣ ਲੱਗਦਾ ਉੱਥੇ ਪੁਲਿਸ ਨੂੰ ਅੱਗੇ ਕਰ ਲੈਂਦੇ ਨੇ। ਠੀਕ ਹੈ ਨਾ। ਤੇ ਇਹ ਜਿਹੜੀ ਚੀਜ਼ ਹੈ ਨਾ, ਇਹ ਕੋਈ ਬਹਾਦਰੀ ਜਾਂ ਦਲੇਰੀ ਨਹੀਂ ਹੈਗੀ, ਇਹ ਫੁਕਰਾਬੰਦੀ ਹੈ ਇਹਨਾਂ ਦੀ। ਇਹ ਸਿਰਫ ਸਾਨੂੰ ਇੱਕ ਤੇ ਪ੍ਰੋਵੋਕ ਕਰਦੇ ਨੇ ਪਏ ਤੇ ਅਸੀਂ ਵੀ ਕੁਝ ਬੋਲੀਏ, ਤੇ ਸਾਡੀ ਟੈਸਟ ਕੀਤਾ ਜਾ ਰਿਹਾ ਸੀ ਕੌਮ ਨੇ ਕਿ ਕਿੰਨਾ ਇਹਨਾਂ ਦੇ ਅੰਦਰ ਤਾਕਤ ਬਾਕੀ ਹੈ। ਹਾਂ, ਆ ਹੁਣ 26 ਜਨਵਰੀ ਤੋਂ ਬਾਅਦ 27-28 ਜਨਵਰੀ ਨੂੰ ਤੁਸੀਂ ਵੇਖਿਆ ਦਿੱਲੀ 'ਚ ਕੀ ਹਾਲਾਤ ਬਣ ਗਏ ਸਨ। ਇਹਨਾਂ ਨੇ ਉਦੋਂ ਕਿਉਂ ਨਹੀਂ ਕੁਛ ਕਾਰਾ ਕੀਤਾ? ਪੂਰੀ ਤਿਆਰੀ ਸਨ। ਇਹ ਗੱਲ ਆਮ ਸਾਰੇ ਸਿੱਖਾਂ ਚੱਲ ਪਈ ਸੀ ਵੀ ਇਹ ਤਿਆਰੀ 'ਚ ਨੇ। ਪਰ ਕੀ ਹੋਇਆ, ਸਿੱਖਾਂ ਨੇ ਅੱਗੋਂ ਇੱਕਦਮ ਉਹਦਾ ਰਿਐਕਸ਼ਨ ਕੀਤਾ। ਸਿੱਖ ਇਕੱਠੇ ਹੋਣੇ ਸ਼ੁਰੂ ਹੋ ਗਏ, ਗੁਰੂ ਘਰਾਂ ਦੇ ਵਿੱਚ ਆਪਸ ਘਰਾਂ 'ਚ ਮੀਟਿੰਗਾਂ ਹੋਣੀਆਂ ਸ਼ੁਰੂ ਹੋ ਗਈਆਂ ਵੀ ਭਾਈ ਆਓ ਸਹੀ। ਮੈਂ ਆਪ ਸੁਣਿਆ ਲਵਾ ਜਾ ਕੇ ਕਲੋਨੀ 'ਚ ਕਈ ਜਗ੍ਹਾ ਤੇ ਸਿੱਖਾਂ ਦੇ ਮੂੰਹਾਂ ਤੋਂ ਵੀ ਐਤਕੀ ਆ ਜਾਓ 84 ਨੂੰ ਮਾਰ ਨਹੀਂ ਖਾਂਦੇ। ਇਹ ਗੱਲ ਮੈਂ ਤੁਹਾਨੂੰ ਰੋਕਾਂਗਾ ਇੱਥੇ। ਸੰਗਤ ਜੀ ਦੱਸ ਦਈਏ ਕਿ ਜਦੋਂ 26 ਜਨਵਰੀ ਦਾ ਲਾਲ ਕਿਲ੍ਹੇ ਵਾਲਾ ਜੋ ਇਤਿਹਾਸ, ਮੈਂ ਤੇ ਹੁਣ ਇਤਿਹਾਸ ਲਫ਼ਜ਼ ਵਰਤਾਂਗਾ, ਜੋ ਨਿਸ਼ਾਨ ਸਾਹਿਬ ਲਹਿਰਾਇਆ ਗਿਆ ਸਾਡੇ ਪੰਜਾਬੀ ਅਤੇ ਸਾਡੇ ਸਿੱਖ ਵੀਰਾਂ ਦੇ ਵੱਲੋਂ, ਉਸ ਤੋਂ ਬਾਅਦ ਦਿੱਲੀ ਦੇ, ਕਿਉਂਕਿ ਮੈਂ ਖੁਦ, ਅਸੀਂ ਸਾਰੇ ਦਿੱਲੀ ਦੇ ਵਸਨੀਕ ਹੈਗੇ ਹਾਂ, ਦਿੱਲੀ 'ਚ ਅੱਜ ਅਸੀਂ ਇੰਟਰਵਿਊ ਨੂੰ ਅਸੀਂ ਆਪਾਂ ਸ਼ੂਟ ਕਰ ਰਹੇ ਹੈਗੇ ਆ। ਸਿੱਖ ਮੈਜੋਰਟੀ ਵਾਲੇ ਇਲਾਕਿਆਂ ਦੇ ਅੰਦਰ ਰਾਤੀ 11 ਵਜੇ ਤੋਂ ਬਾਅਦ ਕਰੇਨਾਂ ਲਗਾ ਕੇ ਬੈਰੀਕੇਡਸ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਸੀ, ਔਰ ਸੋਸ਼ਲ ਮੀਡੀਆ ਦੇ ਰਾਹੀਂ, ਆਪਸੀ ਟੈਲੀਫੋਨ ਦੇ ਰਾਹੀਂ ਸਿੱਖਾਂ ਨੇ ਇੱਕ ਦੂਜੇ ਨੂੰ ਇਨਫੋਰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਮੈਂ ਪਰਟੀਕੂਲਰ ਇਲਾਕਿਆਂ ਦੇ ਨਾਮ ਲੈ ਲਵਾਂ, ਜਮਨਾ ਪਾਰ ਦੇ ਕਈ ਇਲਾਕੇ ਹੈਗੇ ਸਨ, ਵੈਸਟ ਦਿੱਲੀ ਦੀ ਗੱਲ ਕਰ ਲਈਏ, ਸੁਭਾਸ਼ ਨਗਰ ਦੀ ਗੱਲ ਕਰ ਲਈਏ, ਜੇਲ੍ਹ ਰੋਡ ਦੀ ਗੱਲ ਕਰ ਲਈਏ, ਉੱਥੇ ਕੁਝ ਸਾਡੇ ਵੀਰਾਂ ਨੇ ਮੌਕੇ ਤੇ ਜਾ ਕੇ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਕਰਕੇ ਉਹ ਵੀਡੀਓ ਨੂੰ ਪੋਪੂਲਰ ਕੀਤਾ ਕਿ ਸਾਡੇ ਕਤਲੇਆਮ ਦੇ ਲਈ ਸਿੱਖ ਮੈਜੋਰਟੀ ਵਾਲੇ ਇਲਾਕਿਆਂ 'ਚ ਬੈਰੀਕੇਡ ਲਗਾਇਆ ਜਾ ਰਿਹਾ। ਇਹ ਤੇ ਤਦ ਹਾਲਾਤ ਸਨ ਜਿਸ ਵੇਲੇ 26 ਜਨਵਰੀ ਦੀ ਗੱਲ ਕਿਸਾਨ ਮੋਰਚੇ ਦੀ ਸੀ। ਅੱਜ ਕਿਸਾਨ ਮੋਰਚਾ ਆਪਣੀ ਜਗ੍ਹਾ ਤੋਂ ਉੱਠ ਕੇ ਜਾ ਚੁੱਕਾ ਹੈ, ਸਾਰੇ ਕਿਸਾਨ ਵੀਰ ਆਪਣੇ ਘਰਾਂ 'ਚ ਨੇ। ਤੇ ਜਿਸ ਤਰੀਕੇ ਦੇ ਨਾਲ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਧੇ ਰਸਤੇ ਵਾਪਸ ਆਉਂਦਾ ਹੈ, ਤੇ ਉਹਨਾਂ ਦੇ ਚੇਲਿਆਂ ਦੇ ਵੱਲੋਂ ਜੋ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਅਸੀਂ ਉਸ ਵਿਸ਼ੇ ਦੇ ਉੱਤੇ ਗੱਲ ਕਰ ਰਹੇ ਹਾਂ। ਹਰਵਿੰਦਰ ਸਿੰਘ ਜੀ, ਮੈਂ ਹੋਰ ਮੈਂਸ਼ਨ ਕਰਦੇ ਹਾਂ ਇੱਥੇ 26 ਜਨਵਰੀ ਵਾਲੀ ਜਿਹੜੀ ਗੱਲ ਚੱਲੀ 28 ਜਨਵਰੀ ਤੋਂ ਬਾਅਦ 27-28 ਜਨਵਰੀ ਨੂੰ, ਉਸ ਤੋਂ ਬਾਅਦ ਜਦੋਂ ਸਿੱਖਾਂ ਦੀ ਐਕਟੀਵਿਟੀ ਵਧੀ ਹੈ ਨਾ, ਤੇ ਹਰ ਇਲਾਕੇ ਦੇ ਡੀਸੀਪੀ ਨੇ ਆਪਣੇ ਆਪਣੇ ਇਲਾਕੇ 'ਚ ਪੈਂਦੇ ਗੁਰਦੁਆਰੇ, ਜਿਹੜੇ ਜਿੰਨੇ ਵੀ ਗੁਰਦੁਆਰਾ ਸਾਹਿਬ ਸਨ, ਉਹਨਾਂ ਦੇ ਇੱਕ ਦੋ ਪ੍ਰਬੰਧਕ ਬੁਲਾ ਕੇ ਤੇ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਨੇ ਵੀ ਭਾਈ ਤੁਸੀਂ ਐਕਸਾਈਟਿਡ ਨਾ ਹੋਵੋ, ਗੁੱਸੇ 'ਚ ਨਾ ਆਵੋ, ਡਰੋ ਨਾ, ਕਿਸੇ ਗੱਲ ਨੂੰ ਲੈ ਕੇ ਪੈਨਿਕ ਨਾ ਹੋਵੋ, ਕੁਝ ਨਹੀਂ ਹੋਣ ਲੱਗਾ, ਸਭ ਠੀਕ ਹੈ। ਇਹ ਗੱਲ ਇਹਨਾਂ ਦੇ ਕੋਲ ਪਹੁੰਚੀ ਹੈ ਵੀ ਸਿੱਖ ਹੁਣ ਮਾਰ ਨਹੀਂ ਖਾਣਗੇ। ਸੋ ਅਸੀਂ ਅਜੇ ਵੀ ਕਹਿ ਰਹੇ ਹਾਂ, ਤੁਸੀਂ ਇੱਕ ਵਾਰੀ ਚਾਅ ਪੂਰਾ ਕਰ ਲਓ, ਤੁਸੀਂ ਧਮਕੀਆਂ ਨਾ ਦਿਓ, ਤੁਸੀਂ ਆਓ ਮੈਦਾਨ 'ਚ। ਉਹ ਚਾਈਨਾ ਅੱਗੇ ਤੁਹਾਡੇ ਕੋਲ ਬੋਲਿਆ ਨਹੀਂ ਜਾਂਦਾ, ਉਹ ਤੁਹਾਡੀ ਥਾਂ ਦੱਬੀ ਜਾਂਦਾ, ਉਹ ਆਪਣੇ ਝੰਡੇ ਚਲਾਈ ਜਾਂਦਾ, ਆਪਣੀ ਬਸਤੀਆਂ ਵਸਾਈ ਜਾਂਦਾ, ਉਹਦੇ ਖਿਲਾਫ ਤੁਹਾਡਾ 56 ਇੰਚ ਵਾਲੇ ਦਾ ਮੂੰਹ ਨਹੀਂ ਖੁੱਲਦਾ ਕਦੀ। ਉੱਥੇ ਤੁਹਾਡੇ ਜਿਹੜੇ ਆ ਬਹਾਦਰ ਨਿਕਰਾਂ ਵਾਲੇ ਨੇ, ਇਹਨਾਂ ਨੂੰ ਭੇਜੋ ਫਿਰ ਜਾ ਕੇ ਵੀ ਭਾਈ ਜ਼ਮੀਨ ਖਾਲੀ ਕਰਾ ਲਓ। ਪਰ ਨਹੀਂ, ਇਹ ਧਮਕੀਆਂ ਦੇਣ ਜੋਗੇ ਨੇ, ਤੇ ਅਸੀਂ ਇਹਨਾਂ ਨੂੰ ਖੁੱਲ੍ਹੇਆਮ ਕਹਿੰਦੇ ਆ ਵੀ ਭਾਈ ਧਮਕੀਆਂ ਨਾ ਦਿਓ, ਇੱਕ ਵਾਰੀ ਨਾ ਆ ਕੇ ਗੱਲ ਪਵੋ, ਫਿਰ ਵੇਖਦੇ ਹਾਂ। ਬਿਲਕੁਲ ਡਿਸਕਸ਼ਨ ਜਾਰੀ ਰਹੇਗੀ ਅਤੇ ਅਸੀਂ ਕੁਝ ਗੱਲਾਂ ਆਪਾਂ ਚਾਹੁੰਦੇ ਹੈਗਾ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਸਵਾਲ ਸਾਨੂੰ ਕਿਸਾਨ ਲੀਡਰਾਂ ਤੋਂ ਔਰ ਜਿਹੜੇ ਕਿਸਾਨ ਆਗੂ ਨੇ ਉਹਨਾਂ ਤੋਂ ਪੁੱਛਣਾ ਪਏਗਾ। ਜਿਸ ਵੇਲੇ ਕਿਸਾਨ ਮੋਰਚਾ ਚੁੱਕਿਆ ਗਿਆ ਹਰਵਿੰਦਰ ਸਿੰਘ ਜੀ, ਉਸ ਵੇਲੇ ਜਿਹੜੇ ਸ਼ਰਤਾਂ ਮੰਨਣ ਦੀ ਗੱਲ ਸੀ, ਉਹਨਾਂ ਦੇ ਅੰਦਰ ਇੱਕ ਪ੍ਰਮੁੱਖ ਸ਼ਰਤ ਹੈਗੀ ਸੀ ਕਿ ਜਿੰਨੇ ਵੀ 26 ਜਨਵਰੀ ਵਾਲੇ ਕੇਸ ਹੈਗੇ ਨੇ ਔਰ ਜਿਹੜੇ ਵੀ ਕਿਸਾਨ ਮੋਰਚੇ ਦੇ ਦੌਰਾਨ ਮੁੰਡੇ ਨੌਜਵਾਨ ਫੜੇ ਗਏ ਨੇ, ਉਹ ਸਾਰੇ ਕੇਸ ਵਾਪਸ ਲੈ ਜਾਣਗੇ। ਆਪਾਂ ਤੁਹਾਨੂੰ ਅਪਡੇਟ ਦੇ ਦਈਏ, ਪਿਛਲੇ ਤਕਰੀਬਨ 1-1.5 ਮਹੀਨੇ 'ਚ ਕਈ ਮੁੰਡੇ ਦਿੱਲੀ 'ਚ ਹੋਰ ਜਾ ਚੁੱਕੇ ਹੈਗੇ ਨੇ ਉਸੀ 26 ਜਨਵਰੀ ਦੇ ਇਨਸੀਡੈਂਟਸ ਦੇ ਅੰਦਰ। ਪਿਛਲੇ ਕੇਸ ਖਤਮ ਕਰਨਾ ਛੋੜੋ, ਨਵੇਂ ਕੇਸ ਫਾਈਲ ਹੋ ਰਹੇ ਹੈਗੇ ਨੇ। ਦੂਜੇ ਪਾਸੇ ਸਾਨੂੰ ਕਹਿਣਾ ਚਾਹੀਦਾ ਸੀ, ਗੁਰੂ ਸਾਹਿਬ ਤੋਂ ਡਰ ਕੇ ਕਹਿੰਦੇ, ਗੁਰੂ ਸਾਹਿਬ ਦਾ ਹੁਕਮ ਸੀ ਮਾਨਸ ਕੀ ਜਾਤ ਸਭ ਏਕ ਕੇ ਪਹਿਚਾਨ ਪੋ। ਸਾਡੀ ਕੌਮ ਲੰਗਰ ਵੀ ਲਾਉਂਦੀ ਹੈ, ਚਾਹੇ ਆਕਸੀਜਨ ਦਾ ਜਾਂ ਖਾਣ ਪੀਣ ਦਾ ਲੰਗਰ ਹੈ। 90% ਨੌਨ ਸਿੱਖ ਹੁੰਦੇ ਨੇ ਜਿਹੜੇ ਲੰਗਰ ਖਾਂਦੇ ਨੇ। ਅਕ੍ਰਿਤ ਘੰਟਾ ਦੀ ਮਿਸਾਲ ਹੋਏਗੀ ਕਿ ਅਗਰ ਸਾਡੇ ਨਾਲ ਫਿਰ ਉਹੀ ਤਬਕਾ 84 ਕਰਨ ਦੀ ਗੱਲ ਕਰੇ। ਨਹੀਂ, ਇਹ ਤਾਂ ਖੈਰ ਇੱਕ ਆਪਾਂ ਸਿੱਧਾ ਕਹਿ ਲਈਏ ਗੁਰੂ ਨਾਨਕ ਦੇ ਘਰ ਦਾ ਸਾਨੂੰ ਬਖਸ਼ਿਸ਼ ਇੱਕ ਭਈ ਉਹ ਆਪਣਾ ਕਰਮ ਕਰਨਗੇ, ਅਸੀਂ ਆਪ ਦਾ ਕਰਮ ਕਰਾਂਗੇ। ਠੀਕ ਹੈ ਨਾ। ਅਸੀਂ ਚੱਲਦੀ ਜੰਗ 'ਚ ਵੀ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਸਿੱਖ ਹੈ ਉਹ ਮਸ਼ਕ ਲੈ ਕੇ ਪਾਣੀ ਪਿਆਉਂਦਾ ਤੇ ਦਸਮ ਪਾਤਸ਼ਾਹ ਨੂੰ ਥਾਪਾ ਦੇ ਕੇ ਕਹਿੰਦੇ ਵੀ ਲੈ ਕਾਕਾ ਨਾਲ ਦੇ ਨਾਲ ਜਲ ਛਕਾਣੇ ਤੇ ਨਾਲ ਮਰਮ ਪੱਟੀ ਵੀ ਕਰੀ ਜਾ।
ਸੋ ਸਾਨੂੰ ਗੁਰੂ ਸਾਹਿਬ ਨੇ ਜਿੱਥੇ ਤੇਗਾ ਦਿੱਤਾ ਉੱਥੇ ਮਸ਼ਕ ਦਿੱਤੀ, ਜਿੱਥੇ ਮਸ਼ਕ ਦਿੱਤੀ ਉਹ ਤੇਗ ਵੀ ਦਿੱਤੀ ਹੈ। ਸੋ ਤੁਹਾਡੀ ਗੱਲ ਤੋਂ ਸਹਿਮਤ ਹਾਂ, ਲੇਕਿਨ ਜਦੋਂ ਅਸੀਂ ਨੌਜਵਾਨਾਂ ਦੇ ਨਾਲ ਗੱਲ ਕਰਨੇ ਆ ਨਾ ਤੇ ਇੱਕ ਠੇਠ ਪੰਜਾਬੀ 'ਚ ਲਫ਼ਜ਼ ਕਰਦੇ ਨੇ ਕਿ ਆਖਿਰ ਅਸੀਂ ਕਦ ਤੱਕ ਜੁੱਤੀਆਂ ਖਾਂਦੇ ਰਾਂਗੇ। ਜਿਸ ਨੌਜਵਾਨ ਦੇ ਨਾਲ ਸਿੱਖ ਨੌਜਵਾਨ ਆਪਾਂ ਗੱਲ ਕਰ ਲਈ ਇੰਡੀਵਿਜੂਅਲ, ਮੈਂ ਫਿਰ ਉਹ ਗੱਲ ਆ ਜਾਂਦੀ ਹੈ 26 ਜਨਵਰੀ ਦੀ। ਐਜ਼ ਏ ਮੀਡੀਆ ਪਰਸਨ ਸਾਨੂੰ ਕਈ ਵਾਰ ਫੋਨ ਆਏ ਵੀ ਜੀ ਮੈਂ ਡਰਾਈਵਰ ਦੀ ਨੌਕਰੀ ਕਰਨਾ, ਮੈਂ ਮਾਲ ਰਾਤੀ ਲੈ ਕੇ ਜਾਣਾ, ਕਿੱਥੇ ਐ ਨਾ ਹੋਵੇ ਮੈਂ ਜਾਵਾਂ ਤੇ ਮੈਂ ਰਾਤੀ ਵਾਪਸ ਨਾ ਆਵਾਂ। ਇਹ ਡਰ ਦਾ ਮਾਹੌਲ ਜਦੋਂ ਸਾਡੇ ਸਿੱਖਾਂ 'ਚ, ਜਿਸ ਸਿੱਖ ਦੇ ਨਾਲ ਕੋਈ ਲੀਡਰ ਨਹੀਂ ਹੈ, ਮਾਫ ਕਰਨਾ ਪੁਲਿਸ ਵਾਲਾ ਸਪੋਰਟ ਨਹੀਂ ਕਰੇਗਾ, ਜਿਹਦੇ ਇਲਾਕੇ 'ਚ ਨੌਨ ਸਿੱਖਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਉਹ ਇੱਕ ਡਰ ਦਾ ਮਾਹੌਲ ਫਿਰ ਵੀ ਪੈਂਦਾ ਹੈ। ਸਾਰੇ ਜਿਗਰੇ ਵਾਲੇ ਨਹੀਂ ਕਿ ਤੇਗਾ ਲੈ ਕੇ, ਮਾਫ ਕਰਨਾ, ਕੋਈ ਆਪਣੀ ਕਿਰਤ ਤੇ ਜਾ ਰਿਹਾ, ਗੱਡੀ ਡਰਾਈਵ ਕਰ ਰਿਹਾ, ਆਪਣੀ ਫੈਕਟਰੀ ਜਾ ਰਿਹਾ, ਦੁਕਾਨ ਤੇ ਜਾ ਰਿਹਾ, ਉਹ ਹਰ ਵੇਲੇ ਸ਼ਸਤਰਧਾਰੀ ਹੋ ਕੇ ਕਿਰਪਾਨ ਹੱਥੀ ਵੜ ਕੇ ਨਹੀਂ ਜਾ ਸਕਦਾ। ਕੀ ਹਾਲਾਤ ਐਸੇ ਬਣਾਏ ਜਾ ਰਹੇ ਹੈਗੇ ਨੇ ਕਿ ਸਿੱਖ ਜੰਗ ਲੜਨ ਦੇ ਮਾਹੌਲ 'ਚ ਜਾਵੇ? ਕਿਰਪਾਨ ਤੇ ਵੈਸੇ ਵੀ ਉਹਨਾਂ ਨੇ ਖੋਹ ਲੈਣੀ ਤੁਹਾਡੀ, ਜੋ ਉਹਨਾਂ ਦੀ ਸਾਜ਼ਿਸ਼ ਚੱਲਦੀ ਹੈ। ਤੁਸੀਂ ਆ ਸੋਸ਼ਲ ਮੀਡੀਆ ਦੇ ਉੱਤੇ ਦੇਖੋ, ਇਹਨਾਂ ਦੇ ਕਮੈਂਟ ਪੜੋ। ਆ ਸਿੰਘੂ ਬਾਰਡਰ ਵਾਲਾ ਕਾਂਡ ਹੋਇਆ ਤੇ ਉਹਦੇ ਥੱਲੇ ਕਮੈਂਟ ਪੜੋ ਲੋਕਾਂ ਦੇ। ਆ ਹੁਣ ਜਦੋਂ ਹੋਇਆ ਦਰਬਾਰ ਸਾਹਿਬ ਤੇ ਉਹਦੇ ਥੱਲੇ ਕਮੈਂਟ ਪੜੋ, ਉਹ ਇਹ ਗੱਲ ਕਹਿੰਦੇ ਨੇ ਵੀ ਇਹਨਾਂ ਕੋਲ ਹਥਿਆਰ ਖੋਹ ਲੈਣੇ ਚਾਹੀਦੇ ਨੇ, ਇਹਨਾਂ ਨੂੰ ਹਥਿਆਰ ਰੱਖਣ ਦੀ ਬਿਲਕੁਲ ਇਜਾਜ਼ਤ ਨਹੀਂ ਹੋਣੀ ਚਾਹੀਦੀ। ਤੇ ਆਪਣੇ ਸਟੇਜਾਂ ਤੋਂ ਅਨਾਉਂਸ ਕਰਕੇ ਕਿਰਪਾਨਾਂ ਦੀ ਪਾਬੰਦੀ ਦੀ ਗੱਲ ਤੱਕ ਬਿਲਕੁਲ ਕਿਰਪਾਨ ਦੀ ਪਾਬੰਦੀ ਦੀ ਗੱਲ ਹੀ ਹੈ ਵੀ ਇਹਨਾਂ ਕੋਲ ਕਿਰਪਾਨ ਜਿਹੜੀ ਆ ਮੈਟਰੋ 'ਚ ਤੁਸੀਂ ਚਲੇ ਜਾਓ, ਤੁਹਾਨੂੰ ਕਿਰਪਾਨ ਵੱਡੀ ਪਾ ਕੇ ਨਹੀਂ ਜਾਣ ਦੇਣਗੇ। ਉਹ ਕਹਿਣਗੇ ਜੀ ਲਾਓ। ਇਹ ਵੀਡੀਓ ਮੇਰੀ ਮੈਂ ਅੱਗੇ ਇੱਕ ਵਾਰੀ ਪਾਈ ਵੀ ਸੀ ਜਮਨਾ ਪਾਰ ਤੋਂ, ਜਦੋਂ ਜਮਨਾ ਪਾਰ ਇਹਨਾਂ ਨੇ ਕੀਤਾ ਦੰਗਾ ਫਸਾਦ ਜਿਹਾ, ਤੇ ਉੱਥੋਂ ਵਾਪਸੀ ਆਉਂਦੇ ਰਾਤੀ ਨਹੀਂ ਜਾਣ ਦਿੱਤਾ ਇਹਨਾਂ ਨੇ ਸਾਨੂੰ ਸਟੇਜ ਤੇ। ਕੋਈ ਬਾਈ 에ਅਰ ਸਫ਼ਰ ਕਰਨੇ ਆ ਤੇ ਉਹਨਾਂ ਨੇ ਵੀ ਜਿਹੜਾ ਸਾਈਜ਼ ਸੀ ਛੋਟਾ ਕਰਤਾ, ਹੁਣ 6 ਇੰਚ ਤੱਕ ਦੀ ਗੱਲ ਆ ਰਹੀ ਹੈ। ਕਿੱਥੇ ਨਾ ਕਿਤੇ ਸਿੱਖਾਂ ਕੋਲੋਂ ਸ਼ਸਤਰ ਖੋਣ ਦੀ ਗੱਲਾਂ ਚੱਲ ਰਹੀਆਂ। ਫਿਰ ਇਸ ਮੌਜੂਦਾ ਹਾਲਾਤਾਂ 'ਚ ਮੇਰੇ 2 ਸਵਾਲ ਤੁਹਾਡੇ ਤੋਂ ਨੇ। ਇੱਕ, ਇੰਨੇ ਗੰਭੀਰ ਮਸਲੇ ਦੇ ਉੱਤੇ ਅੱਜ ਅਸੀਂ ਵਿਚਾਰ ਕਰ ਰਹੇ ਹੈਗੇ ਤੁਹਾਡੇ ਸਾਰੇ ਵੀਰਾਂ ਦੇ ਨਾਲ, ਸਾਡੀ ਸਿੱਖ ਲੀਡਰਸ਼ਿਪ ਇਸ ਮਸਲੇ ਦੇ ਉੱਤੇ ਗੂੰਗੀ ਬਣ ਕੇ ਬੈਠੀ ਹੈ। ਤੇ ਦੂਜਾ, ਆਮ ਸਿੱਖ ਜਿਹੜਾ ਸਾਡੀ ਇਸ ਵੀਡੀਓ ਨੂੰ ਵੇਖ ਰਿਹਾ, ਉਹਨੂੰ ਕੀ ਸਟੈਪ ਚੁੱਕਣੇ ਚਾਹੀਦੇ? ਜੇ ਲੀਡਰ ਦੀ ਗੱਲ ਕਰੀਏ, ਵੇਖੋ ਉਹਨਾਂ ਦਾ ਫਾਇਦਾ ਕੋਈ ਨਹੀਂ। ਤੁਸੀਂ ਕਿਸੇ ਦਾ ਬਿਆਨ ਸੁਣਿਆ? ਇਸ ਵੇਲੇ ਉਹ ਸਿਰਫ ਕੁਰਸੀਆਂ ਦੇ ਚੱਕਰ 'ਚ ਪਏ ਨੇ। ਬੋਲ ਕੇ ਰਾਜੀ ਪੰਜਾਬ ਵਾਲਿਆਂ ਨੂੰ ਪੰਜਾਬ ਦੀ ਕੁਰਸੀ ਤੇ ਪਈ ਆ, ਦਿੱਲੀ ਵਾਲਿਆਂ ਨੂੰ ਦਿੱਲੀ ਦੀ ਕੁਰਸੀ ਦੀ ਪਈ ਹੈ, ਤੇ ਉਹਨਾਂ ਨੂੰ ਕੌਮ ਨਾਲ ਕੋਈ ਲੈਣ ਦੇਣ ਨਹੀਂ। ਕੌਮ ਉਦੋਂ ਚੇਤੇ ਆਉਂਦੀ ਜਦੋਂ ਕੁਰਸੀ ਖਤਰੇ 'ਚ ਹੋਵੇ। ਅੱਜ ਹੁਣ ਬਾਦਲਾਂ ਨੂੰ ਚੇਤੇ ਆ ਗਿਆ, ਠੀਕ ਹੈ ਨਾ। ਹੁਣ ਉਹ ਪੰਥਕ ਇਕੱਠ ਵੀ ਕਰ ਲਾ ਪਏ ਨੇ, ਤੇ ਉਹ ਚਲੋ ਖੈਰ ਆਪਾਂ ਉਧਰ ਨਹੀਂ ਜਾਂਦੇ। ਆਮ ਸਿੱਖ ਜਿਹੜਾ, ਆਮ ਸਿੱਖ ਨੂੰ 84 ਨੂੰ ਵਾਚਣਾ ਚਾਹੀਦਾ ਮੁੜ ਕੇ। ਸਾਡੇ ਬਜ਼ੁਰਗ ਜਿਹੜੇ ਨੇ ਉਹਨਾਂ ਕੋਲੋਂ ਬਹਿ ਕੇ ਨੌਜਵਾਨਾਂ ਨੂੰ ਸਵਾਲ ਪੁੱਛਣੇ ਚਾਹੀਦੇ ਨੇ ਵੀ 84 ਹੋਈ ਕਿਵੇਂ ਸੀ, ਵਾਪਰਿਆ ਕਿਵੇਂ ਸੀ। ਗੁਜਰਾਤ ਨੂੰ ਪੜ੍ਹਨਾ ਚਾਹੀਦਾ, ਗੁਜਰਾਤ 'ਚ ਕੀ ਹੋਇਆ ਸੀ। ਆ ਜਿਹੜੇ ਸੋਸ਼ਲ ਮੀਡੀਆ ਤੇ ਬਕਵਾਸ ਹੁਣ ਚੱਲੀ ਏ, ਉਹਦੇ 'ਚ ਇਹ ਵੀ ਕਿਹਾ ਗਿਆ ਕਿ 2002 ਯਾਦ ਕਰ ਲਿਆ ਜੇ, ਦੁਹਰਾਉਣਾ ਪੈਣਾ 2002 ਦੁਹਰਾਉਣਾ ਪੈਣਾ। ਇਹ ਧਮਕੀਆਂ ਸਾਨੂੰ ਦਿੱਤੀਆਂ ਗਈਆਂ ਨੇ। ਇਹ 84 ਜਿਹੜੀ ਹੈ ਉਹ ਤਾਂ ਬਹੁਤ ਛੋਟੀ ਸੀਗੀ। ਔਰ ਅਸੀਂ ਇਹ ਗੱਲ, ਮੈਂ ਆਪ ਆਪਣੇ ਵੱਲੋਂ ਇਹ ਗੱਲ ਸਟੇਜ ਤੇ ਵੀ ਕਈ ਵਾਰੀ ਕਹਿ ਚੁੱਕਾ ਹਾਂ ਕਿ 1984 ਨਾਲੋਂ 3 ਗੁਣਾ ਜ਼ਿਆਦਾ ਸ਼ਾਇਦ ਐਤਕੀ ਕੰਮ ਹੋਏਗਾ, ਔਰ ਇਹ ਹੋਏਗਾ। ਹਾਂ, ਸਿੱਖ ਦਾ ਕੰਮ ਕੀ ਹੈ? ਸਿੱਖ ਦਾ ਕੰਮ ਹੈ ਜਾਂ ਤੇ ਛੱਡ ਕੇ ਕੈਨੇਡਾ ਚੜ੍ਹ ਜਾ ਜਹਾਜ਼ ਤੇ ਜਾਂ ਫਿਰ ਇੱਥੇ ਰਹਿਣੇ ਤੇ ਫਿਰ ਲੜਨ ਲਈ ਤਿਆਰ ਹੋ ਜਾ, ਜਾਂ ਆਪ ਰਹਾਂਗੇ ਜਾਂ ਆਉਣ ਵਾਲਾ ਰਹੇਗਾ। ਤੇ ਅਸੀਂ ਕਹਿੰਦੇ ਆ ਜਾਓ ਭਾਈ। ਸੰਗਤ ਜੀ, ਕੌਮ ਦੀ ਬਦਕਿਸਮਤੀ ਹੈ ਕਿ ਸਾਡੇ ਜਿਹੜੇ ਆਗੂ ਹੈਗੇ ਨੇ ਉਹ ਕਿੱਥੇ ਨਾ ਕਿਤੇ ਸਿਰਫ ਕੁਰਸੀ ਜੋਗੇ ਰਹਿ ਗਏ ਨੇ। ਪੰਥ ਦੀ ਸਾਰ ਲੈਣ ਵਾਲਾ ਸੱਚ ਕਹੀਏ ਤੇ ਗੁਰੂ ਸਾਹਿਬ ਦੇ ਇਲਾਵਾ ਤੇ ਬਾਣੀ ਦੇ ਇਲਾਵਾ ਸਾਡੇ ਕੋਲ ਹੋਰ ਕੋਈ ਵਸੀਲਾ ਨਹੀਂ ਬਚਿਆ। ਇਸ ਕਰਕੇ ਆਪਾਂ ਵੀ ਆਪਣੇ ਚੈਨਲ ਦੇ ਰਾਹੀਂ ਸਾਰੀ ਸੰਗਤਾਂ ਨੂੰ ਅਪੀਲ ਕਰਾਂਗੇ ਕਿ ਬਾਣੀ ਤੇ ਬਾਣੇ ਨਾਲ ਜੁੜੋ, ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋ ਤੇ ਆਉਣ ਵਾਲੀਆਂ ਇਹੋ ਜਿਹੀਆਂ ਨਾ ਜਾਣੇ ਕਿੰਨੀਆਂ ਮਾਰਾਂ ਜੋ ਵਕਤ ਦੇ ਹਿਸਾਬ ਨਾਲ, ਅਗਰ ਅਸੀਂ ਇਤਿਹਾਸ ਦੀ ਗੱਲ ਕਰਦੇ ਹੈਗੇ ਆ ਤੇ ਸ਼ਾਇਦ ਕਿਤੇ ਨਾ ਕਿਤੇ ਗੁਰੂ ਸਾਹਿਬ ਨੇ ਸਾਨੂੰ ਸ਼ਸਤਰਧਾਰੀ ਇਸੇ ਕਰਕੇ ਬਣਾਇਆ ਕਿ ਸਿੰਘੋ ਤਿਆਰ ਰਹੋ, ਤੁਹਾਡੇ ਲਈ ਜੰਗ ਦਾ ਹੀ ਮਾਹੌਲ ਹੈਗਾ। ਤਾਂ ਉਸ ਜੰਗ ਦੇ ਲਈ ਤਰੀਕੇ ਅਲੱਗ ਹੋ ਸਕਦੇ ਨੇ, ਚਿਹਰੇ ਅਲੱਗ ਹੋ ਸਕਦੇ ਨੇ, ਹਾਲਾਤ ਅਲੱਗ ਹੋ ਸਕਦੇ ਨੇ, ਮਗਰ ਸਿੱਖ ਕੌਮ ਹਮੇਸ਼ਾ ਵੀਰ ਰਸ 'ਚੋਂ ਪੈਦਾ ਹੋਈ ਹੈ, ਅੰਮ੍ਰਿਤ ਦੀ ਦਾਤ ਤੋਂ ਪੈਦਾ ਹੋਈ ਹੈ ਤੇ ਉਹਦੇ ਲਈ ਸਾਨੂੰ ਪ੍ਰੀਪੇਅਰ ਹੋਣਾ ਪਏਗਾ। ਇਹੋ ਜਿਹੇ ਹੋਰ ਗੰਭੀਰ ਮਸਲਿਆਂ ਦੇ ਨਾਲ, ਹੋਰ ਵਿਸ਼ਿਆਂ ਦੇ ਨਾਲ ਆਪਾਂ ਦੁਬਾਰਾ ਹਾਜ਼ਰ ਹੋਵਾਂਗੇ। ਲੈਂਦੇ ਹਾਂ ਸਾਰੇ ਵੀਰਾਂ ਤੋਂ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।